ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੁੰਦੇ ਨੇ। ਸਾਡੇ ਨਾਲ ਬਲਤੇਜ ਬੰਨੂ ਜੀ ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਉਥਲ ਪੁਥਲ ਹੋ ਰਹੀ ਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੈਪੁਰ 082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬੱਦੀ, ਕਲੋਵਸ, ਤਨਾਮ ਸਿੰਘ, ਸ਼ੇਰਗਿੱਲ, ਸਲਮਾ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ, ਰਾਣੀਪੁਰ, ਫਰੈਜ਼ਨੋ, ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503, ਮਨਦੀਪ ਸਿੰਘ ਕਾਲੋਂ, ਮੋਡੈਸਟੋ, ਰੇਸ਼ਮ ਸਿੰਘ, ਨਿੱਜਰ, ਜੁਬਾ ਸਿਟੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਬਲਤੇਜ ਬੰਨੂ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਹੁਣ ਗੱਲ ਕਰਦੇ ਹਾਂ ਕਾਂਗਰਸ ਤੇ ਅਕਾਲੀਆਂ ਦੀ। ਇਹ ਵੱਡੇ ਆਗੂ ਆਪਣੇ ਬੂਥਾਂ ਤੱਕ ਵੀ ਹਾਰ ਗਏ ਕਹਿੰਦੇ। ਦੇਖੋ, ਜਿਹੜਾ ਲੋਕਾਂ ਦੇ ਵਿੱਚ ਗੁੱਸਾ ਸੀਗਾ ਜੀ, ਉਹਨੂੰ ਇਹ ਲੋਕ ਸਮਝ ਹੀ ਨਹੀਂ ਸਕੇ ਕਿ ਕਿਸ ਪੱਧਰ ਤੱਕ ਗੁੱਸਾ। ਜਿਹੜੇ ਲੋਕ ਇਹ ਕਹਿੰਦੇ ਸੀਗੇ ਨਤੀਜਿਆਂ ਤੋਂ ਪਹਿਲਾਂ ਕਿ ਇੱਥੇ ਹੰਗ ਵਿਧਾਨ ਸਭਾ ਆ ਰਹੀ ਆ ਪੰਜਾਬ ਦੇ ਵਿੱਚ, ਬਹੁਤ ਵੱਡੇ ਪੱਧਰ ਦੇ ਉੱਤੇ ਇਹਦਾ ਪ੍ਰਚਾਰ ਕੀਤਾ ਗਿਆ ਸੀ। ਉਹ ਹੁਣ ਜਿਹੜੀ ਇਹ ਰਿਪੋਰਟ ਆ, ਇਹਨੂੰ ਜੇਕਰ ਸਾਹਮਣੇ ਰੱਖਣ ਤੇ ਉਹਨਾਂ ਨੂੰ ਕੋਈ ਜਵਾਬ ਨਹੀਂ ਆਉਣਾ ਕਿ ਜਿਹੜੇ ਹੰਗ ਦਾ ਰੌਲਾ ਪਾ ਰਹੇ ਸੀਗੇ ਕਿ ਹੰਗ ਆ ਜੂਗੀ ਤੇ ਉਸ ਤੋਂ ਬਾਅਦ ਫਿਰ ਅਸੀਂ ਹਾਰਸ ਟ੍ਰੇਡਿੰਗ ਕਰਾਂਗੇ, ਭਾਵ ਕਿ ਖਰੀਦੋ ਫਰੋਖਤ ਕਰਕੇ ਤੇ ਸਰਕਾਰ ਬਣਾ ਲਾਂਗੇ। ਹੁਣ 59 ਬੰਦੇ ਚਾਹੀਦੇ ਆ। ਜੇ ਕਿਸੇ ਕੋਲੇ 50 ਹੋਣ, 55 ਹੋਣ, ਚਲੋ ਮੰਨਿਆ ਜਾ ਸਕਦਾ, ਕੋਈ 5 4 9 ਖਰੀਦ ਸਕਦਾ। ਜੇ ਕਿਸੇ ਕੋਲ 2 ਹੋਣ ਤੇ ਉਹ 57 ਥੋੜੀ ਖਰੀਦ ਸਕਦਾ। ਉਹ ਹਾਲਾਤ ਜਿਹੜੇ ਬਣੇ, ਸਥਿਤੀ ਐਡੀ ਖਰਾਬ ਰਹੀ ਕਾਂਗਰਸੀਆਂ ਦੀ ਤੇ ਅਕਾਲੀਆਂ ਦੀ ਤੇ ਕੈਪਟਨ ਅਮਰਿੰਦਰ ਸਿੰਘ ਵਾਲੀ ਖਿੱਦੋ-ਖੂੰਡੀ ਵਾਲੀ ਪਾਰਟੀ ਦੀ ਕਿ ਇਹਨਾਂ ਦੇ ਵੱਡੇ ਜਿਹੜੇ ਆਗੂ ਸੀਗੇ ਉਹ ਆਪਣੇ ਬੂਥ ਤੋਂ ਵੀ ਨਹੀਂ ਜਿੱਤ ਸਕੇ। ਔਰ ਜੇ ਕੋਈ ਜਿੱਤਿਆ ਤੇ 1 ਜਾਂ 3 ਵੋਟਾਂ ਦੇ ਫਰਕ ਦੇ ਨਾਲ ਜਿੱਤਿਆ। ਜੇ ਵੱਡਿਆਂ ਦੀ ਗੱਲ ਕਰੀਏ ਤੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ, ਚਰਨਜੀਤ ਸਿੰਘ ਚੰਨੀ ਤੇ ਮੋਗਾ ਤੋਂ ਮਲਵਿਕਾ ਸੂਦ, ਸੋਨੂ ਸੂਦ ਦੀ ਜਿਹੜੀ ਭੈਣ ਸੀ, ਇਹ ਆਪੋ ਆਪਣੇ ਬੂਥ ਤੱਕ ਵੀ ਨਹੀਂ ਜਿੱਤ ਸਕੇ। ਆਪਣੇ ਬੂਥ ਹਾਰ ਗਏ ਜੀ। ਆਪਣਾ ਬੂਥ ਜਿਹੜਾ ਹੁੰਦਾ ਜੀ ਜਿੱਥੇ ਵੋਟ ਹੁੰਦੀ ਹੈ ਉਹਨਾਂ ਦੀ, ਮਤਲਬ ਕਿ ਉਹਨਾਂ ਲੋਕਾਂ ਨੇ ਵੀ ਇਹਨਾਂ ਨੂੰ ਨਕਾਰ ਦਿੱਤਾ। ਪ੍ਰਤਾਪ ਸਿੰਘ ਬਾਜਵਾ ਚੋਣ ਤਾਂ ਜਿੱਤਣ ਦੇ ਵਿੱਚ ਸਫਲ ਹੋ ਗਏ, ਪਰ ਜੇ ਉਹਨਾਂ ਦੇ ਬੂਥ ਦੀ ਗੱਲ ਕਰੀਏ ਤਾਂ 1 ਵੋਟ ਦੇ ਫਰਕ ਦੇ ਨਾਲ ਆਪਣੇ ਬੂਥ ਤੋਂ ਜਿੱਤੇ। ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ, ਸਾਬਕਾ ਮੈਂਬਰ ਪਾਰਲੀਮੈਂਟ ਮੋਹਨ ਸਿੰਘ ਫਲੀਆਂਵਾਲਾ, ਸਾਬਕਾ ਮੰਤਰੀ ਰਾਣਾ KP ਸਿੰਘ, ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ, ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ, ਸਾਬਕਾ ਮੰਤਰੀ ਵਿਜੇਂਦਰ ਸਿੰਗਲਾ, ਇਹ ਚੋਣਾਂ ਦੇ ਨਾਲ ਆਪਣੇ ਬੂਥਾਂ ਤੋਂ ਵੀ ਕਰਾਰੀ ਹਾਰ ਇਹਨਾਂ ਨੂੰ ਮਿਲੀ ਸੀ। ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਚੋਣ ਕਪੂਰਥਲੇ ਤੋਂ ਜਿੱਤ ਗਏ, ਪਰ ਉਹ ਆਪਣਾ ਬੂਥ ਨਹੀਂ ਜਿੱਤ ਸਕੇ, ਆਪਣੇ ਬੂਥ ਤੋਂ ਹਾਰ ਗਏ। ਅਕਾਲੀ ਦਲ ਬਾਦਲ ਦੇ ਜਿਹੜੇ ਉਮੀਦਵਾਰ ਸੀ, ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ, ਸਾਬਕਾ ਵਿਧਾਇਕ ਜੀਤ ਮਹਿੰਦਰ ਸਿੱਧੂ, ਦੋਨੋਂ ਚੋਣਾਂ ਵੀ ਹਾਰ ਗਏ ਤੇ ਆਪੋ ਆਪਣਾ ਬੂਥ ਵੀ ਹਾਰ ਗਏ। ਪੰਜਾਬ ਲੋਕ ਕਾਂਗਰਸ ਜਿਹੜੀ ਖਿੱਦੋ ਖੁੰਡੀ ਵਾਲੀ ਸੀ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੋਣਾਂ ਹਾਰ ਗਏ, ਆਪਣਾ ਬੂਥ ਜਿੱਤੇ। ਕਿੰਨੀਆਂ ਵੋਟਾਂ ਦੇ ਨਾਲ? 3 ਵੋਟਾਂ, ਸਿਰਫ 3 ਵੋਟਾਂ ਦੇ ਨਾਲ ਆਪਣਾ ਬੂਥ ਜਿੱਤ ਸਕੇ। ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਚੋਣ ਜਿੱਤ ਕੇ ਭਾਜਪਾ ਦੀ ਲਾਜ ਤਾਂ ਬਚਾ ਗਏ, ਪਰ ਆਪਣੇ ਬੂਥ ਦੇ ਉੱਤੇ ਕਾਂਗਰਸ ਦੇ ਨਾਲ ਬਰਾਬਰ ਰਹੇ, ਨਾ ਜਿੱਤੇ ਨਾ ਹਾਰੇ, ਬਰਾਬਰ ਦੇ ਉੱਤੇ ਜਿਹੜੇ ਉਹ ਰਹੇ। ਜਿਹੜੇ ਵੱਡੇ ਚਿਹਰੇ ਕੁਝ ਭਾਰਤੀ ਜਨਤਾ ਪਾਰਟੀ ਲੈ ਕੇ ਆਈ ਸੀਗੀ, ਜਿਹਦੇ ਵਿੱਚ ਇਕਬਾਲ ਸਿੰਘ ਲਾਲਪੁਰਾ, ਉਹ ਰਾਸ਼ਟਰੀ ਚੇਅਰਮੈਨ ਸੀ, ਸਾਬਕਾ ਮੰਤਰੀ ਤੀਕਸ਼ਣ ਸੂਦ, ਸਾਬਕਾ ਵਿਧਾਇਕ ਅਰਵਿੰਦ ਖੰਨਾ ਤੇ ਵਿਧਾਇਕ ਹਰਜੋਤ ਕਮਲ, ਇਹ ਚੋਣਾਂ ਤਾਂ ਹਾਰੇ, ਆਪਣੇ ਬੂਥ ਵੀ ਜਿਹੜੇ ਸੀ ਉਹ ਹਾਰ ਗਏ। ਔਰ ਇੰਨਾ ਮੰਦਾ ਹਾਲ ਜਿਹੜਾ ਉਹ ਰਿਹਾ ਇਹਨਾਂ ਦਾ ਕਿ ਕੁਝ ਸਿਰਫ ਗਿਣਤੀ ਦੀਆਂ ਵੋਟਾਂ ਇਹਨਾਂ ਨੂੰ ਇਹਨਾਂ ਦੇ ਬੂਥ ਦੇ ਉੱਤੇ ਜਿਹੜੀਆਂ ਉਹ ਪਈਆਂ। ਔਰ ਇੰਟਰਸਟਿੰਗਲੀ ਇਹਦੇ ਵਿੱਚ ਜਿਹੜਾ ਇਹੀ ਰਿਹਾ ਕਿ ਇਹ ਵੱਡੇ ਲੋਕ ਸੀ ਜਿਹੜੇ ਆਪਣੇ ਬੂਥਾਂ ਤੋਂ ਹਾਰੇ। ਜਿਹੜੇ ਚਰਨਜੀਤ ਚੰਨੀ ਹੋਰਾਂ ਨੂੰ 2 ਸੀਟਾਂ ਤੋਂ ਲਿਜਾ ਕੇ ਕਾਂਗਰਸ ਨੇ ਖੜਾ ਕਰ ਦਿੱਤਾ, ਕਿਉਂਕਿ
ਭਦੌੜ ਦੇ ਵਿੱਚ ਤਾਂ ਉਹਨਾਂ ਦਾ ਆਪਣਾ ਬੂਥ ਹੈ ਹੀ ਨਹੀਂ ਸੀਗਾ, ਕਿਉਂਕਿ ਉੱਥੇ ਵੋਟ ਨਹੀਂ ਸੀ ਉਹਨਾਂ ਦੀ। ਵੋਟ ਉਹਨਾਂ ਦੀ ਡੇਰਾਬੱਸੀ ਦੇ ਵਿੱਚ ਸੀ, ਜਿੱਥੋਂ ਉਹ ਇਹ ਚੋਣ ਜਿੱਤੇ ਨੇ, ਮਾਫ ਕਰਨਾ ਹਾਰੇ ਨੇ। ਉੱਥੇ ਉਹ ਆਪਣਾ ਬੂਥ ਹਾਰ ਗਏ। ਉਹਦੇ ਵੈਸੇ ਦੋਨਾਂ ਥਾਵਾਂ ਤੋਂ ਉਹ ਚੋਣ ਵੀ ਹਾਰ ਗਏ। ਕਿਸੇ ਜਿਹਨੂੰ ਇਸ ਤਰੀਕੇ ਦੇ ਨਾਲ ਲਿਆਂਦਾ ਜਾਵੇ ਕਿ ਉਹ ਐਡਾ ਕੱਦਾਵਰ ਨੇਤਾ ਆ ਕਿ ਉਹ ਪੂਰੀ ਪਾਰਟੀ ਦੀ ਬੇੜੀ ਬੰਨੇ ਲਾ ਦੂਗਾ, ਉਹਦੇ ਹਾਲਾਤ ਇਹੋ ਜਿਹੇ ਬਣ ਜਾਣ ਕਿ ਉਹ ਦੋਨੋਂ ਜਗ੍ਹਾ ਤੋਂ ਹਾਰ ਜਾਵੇ। ਹੋਰ ਉੱਪਰਲੀ ਗੱਲ ਕਿ ਉਹ ਆਪਣਾ ਬੂਥ ਤੱਕ ਹਾਰ ਜਾਵੇ। ਕਾਂਗਰਸ ਦੇ ਕੋਲੇ ਪਤਾ ਨਹੀਂ ਕਿਹੜਾ ਥਰਮਾਮੀਟਰ ਹੈ, ਕਿਹੜਾ ਬੈਰੋਮੀਟਰ ਹੈ, ਜਿਹਦੇ ਨਾਲ ਉਹ ਲੋਕਾਂ ਦੇ ਵਿੱਚ ਇਹਨਾਂ ਆਗੂਆਂ ਦੀ ਲੋਕਪ੍ਰਿਯਤਾ ਚੈੱਕ ਕਰਦੇ ਆ। ਔਰ ਜਿੱਥੋਂ ਤੱਕ ਅਕਾਲੀ ਦਲ ਬਾਦਲ ਦੇ ਆਗੂਆਂ ਦਾ ਸਵਾਲ ਹੈ, ਉਹ ਅਜੇ ਵੀ ਕਹੀ ਜਾਂਦੇ ਆ ਕਿ ਪੰਥ ਦੀ ਜਿਹੜੀ ਨੁਮਾਇੰਦਾ ਜਮਾਤ ਇੱਕੋ ਇੱਕ ਹੈ, ਤੇ ਪੰਥ ਦੀ ਨੁਮਾਇੰਦਾ ਜਮਾਤ ਦੇ ਇਹ ਆਗੂ ਆਪਣੇ ਬੂਥ ਤੱਕ ਨਹੀਂ ਜਿੱਤ ਸਕੇ। ਜੀ ਜੀ, ਕਾਂਗਰਸ ਦੇ ਕੋਲ ਤਾਂ ਇਹੀ ਆ ਵੀ ਲੜਾਈ ਝਗੜਾ ਹੀ ਸੀਗਾ। ਪਿਛਲੀ ਵਾਰ ਵਾਂਗ ਇਹ ਸੋਚਦੇ ਸੀ ਵੀ ਅਸੀਂ ਜਿੱਤ ਹੀ ਜਾਣਾ, ਤੇ ਅੱਗੇ ਪੰਜਾਬ ਦੇ ਸਾਬਕਾ ਵਿਧਾਇਕਾਂ ਦੀ ਪੈਨਸ਼ਨਾਂ ਦਾ ਬੋਝ ਹੋਰ ਵਧਿਆ। ਐਕਚੁਅਲੀ ਜਿਹੜਾ ਜੀ ਇਹ ਮਾਮਲਾ ਕੱਲ ਦਾ ਬਹੁਤ ਜ਼ਿਆਦਾ ਭਖਿਆ ਹੋਇਆ ਜੀ। ਉਹਦੇ ਭਖਣ ਦਾ ਰੀਜ਼ਨ ਇਹ ਆ ਕਿ ਸਾਬਕਾ ਮੁੱਖ ਮੰਤਰੀ ਇਸ ਵਾਰੀ ਚੋਣ ਹਾਰ ਗਏ, ਜਿਹੜੇ 5 ਵਾਰੀ ਦੇ ਮੁੱਖ ਮੰਤਰੀ ਰਹੇ। ਉਹਨਾਂ ਨੇ ਇਹ ਕਹਿ ਕੇ ਕੁਰਬਾਨੀ ਦੇਣ ਦੀ ਇੱਕ ਵਾਰੀ ਫੇਰ ਅਸਫਲ ਕੋਸ਼ਿਸ਼ ਕੀਤੀ ਕਿ ਮੈਂ ਪੈਨਸ਼ਨ ਨਹੀਂ ਲੈਣੀ ਆਪਣੀ। ਇੱਕ ਚੁਟਕਲਾ ਪੰਜਾਬ ਦੇ ਵਿੱਚ ਕੱਲ ਦਾ ਬਹੁਤ ਚੱਲ ਰਿਹਾ ਕਿ ਕਿਤੇ ਆੜ੍ਹਤੀਆ ਤੇ ਕਿਸਾਨ ਇਕੱਠੇ ਤੁਰ ਪਏ ਪਿੰਡ ਵੱਲ ਨੂੰ। ਕਿਸਾਨ ਨੇ ਥੋੜੇ ਪੈਸੇ ਚਾਹੀਦੇ ਸੀ, ਆੜ੍ਹਤੀਏ ਤੋਂ ਫੜੇ ਹੋਏ ਸੀਗੇ, ਰਸਤੇ ਦੇ ਵਿੱਚ ਲਟੇਰੇ ਪੈ ਗਏ ਤੇ ਆਪਣੀ ਜੇਬ ਦੇ ਵਿੱਚੋਂ ਕੱਢ ਕੇ ਕਿਸਾਨ ਨੇ ਆੜ੍ਹਤੀਏ ਨੂੰ ਇਹ ਕਿਹਾ ਵੀ ਮੈਂ ਤੇਰੇ ਤੋਂ 5000 ਲਏ ਸੀ, ਆਹ ਚੱਕ ਆਪਣੇ 5000, ਆਪਣਾ ਹਿਸਾਬ ਕਿਤਾਬ ਪੂਰਾ, ਹੁਣ ਅੱਗੇ ਇਹਨਾਂ ਦੇ ਨਾਲ ਤੂੰ ਨਿੱਠ। ਇਹ ਉਹੋ ਜਿਹੀ ਗੱਲ ਹੈ ਕਿ ਇੰਨੀਆਂ ਪੈਨਸ਼ਨਾਂ, ਇੰਨੇ ਭੱਤੇ ਲੈ ਕੇ ਜਦੋਂ 17 ਦੀਆਂ ਚੋਣਾਂ ਹੋਈਆਂ ਸੀਗੀਆਂ, 2017 ਦੀਆਂ, ਉਸ ਵੇਲੇ ਵੋਟਾਂ ਦੀ ਗਿਣਤੀ ਦੇ ਵਿੱਚ 1 ਮਹੀਨਾ ਰਹਿੰਦਾ ਸੀ। 1 ਮਹੀਨੇ ਦੇ ਵਿੱਚ ਉਦੋਂ ਮੁੱਖ ਮੰਤਰੀ ਜਿਹੜੇ ਇੰਟਰਮ ਮੁੱਖ ਮੰਤਰੀ ਸੀਗੇ ਕਾਰਜਕਾਰੀ, ਪ੍ਰਕਾਸ਼ ਸਿੰਘ ਬਾਦਲ ਹੁਰੀ ਅਮਰੀਕਾ ਜਾਂਦੇ ਆ ਆਪਣਾ ਚੈੱਕਅਪ ਕਰਵਾਉਣ ਦੇ ਵਾਸਤੇ। ਇਸ ਕਰਕੇ ਜਾਂਦੇ ਆ ਕਿ ਜਦੋਂ ਮੁੱਖ ਮੰਤਰੀ ਨਾ ਰਹੇ, ਪਤਾ ਤਾਂ ਇਹਨਾਂ ਨੂੰ ਸੀ ਫਿਰ ਪੱਲਿਓਂ ਪੈਸੇ ਲਾਉਣੇ ਪੈਣਗੇ। ਵਿਧਾਨ ਸਭਾ ਦੇ ਔਨ ਰਿਕਾਰਡ ਦੇ ਉੱਤੇ ਆ ਇਹ ਗੱਲ ਕਿ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਵਿਧਾਨ ਸਭਾ ਦੇ ਵਿੱਚ ਇਹ ਗੱਲ ਆਖੀ ਸੀ ਕਿ ਮੈਨੂੰ ਪਤਾ ਤੁਹਾਡਾ ਤਾਈ ਜੀ ਦੇ ਭੋਗ ਦੇ ਉੱਤੇ ਰੋਟੀ ਤੱਕ ਜਿਹੜੀ ਸੀ ਉਹ SGPC ਦੇ ਗੁਰਦੁਆਰੇ ਦੇ ਲੰਗਰ ਚੋਂ ਆਈ ਸੀ। ਇਹ ਔਨ ਰਿਕਾਰਡ ਹੈ ਜਿਹੜੀਆਂ ਗੱਲਾਂ 'ਚ। ਇਹ ਕਹਿੰਦੇ ਅਸੀਂ ਪੈਨਸ਼ਨ ਜਿਹੜੀ ਇੱਕ ਛੱਡ ਕੇ ਤੇ ਪੰਜਾਬ ਦਾ ਭਲਾ ਲੱਗੇ ਆ ਕਰਨ। ਕਹਿੰਦੇ ਜਿਹੜੇ ਬੱਚੇ ਨੇ ਉਹਨਾਂ ਦੀ ਪੜ੍ਹਾਈ ਦੇ ਉੱਤੇ ਪੈਸੇ ਲਾ ਦਿਓ, ਜਾਂ ਤਾਂ ਜਿਹੜੀ ਚੱਲ ਜਾਇਦਾਦ ਬਣਾਈ ਆ ਉਹ ਵੀ ਆਖੋ ਕਿ ਬੱਚਿਆਂ ਦੀ ਪੜ੍ਹਾਈ ਦੇ ਉੱਤੇ ਲਾ ਦਿਓ, ਤੇ ਫਿਰ ਸਵਾਦ ਆਵੇ ਕਿ ਕੁਰਬਾਨੀ ਆ ਹੁੰਦੀ ਹੈ। ਕਿਉਂ ਕੁਰਬਾਨੀ ਜਿਹੜੀ ਹੈ ਛੱਡ ਦੇਣੀ। ਇਸ ਵੇਲੇ ਹਾਲਾਤ ਜਿਹੜੇ ਇਹ ਬਣਨ ਜਾ ਰਹੇ ਆ ਕਿ ਪਹਿਲਾਂ ਵਿਧਾਨ ਸਭਾ ਦੇ ਵਿੱਚ, ਮੌਜੂਦਾ ਵਿਧਾਨ ਸਭਾ ਤੋਂ ਪਹਿਲਾਂ 245 ਸਾਬਕਾ ਵਿਧਾਇਕਾਂ ਨੂੰ ਪੈਨਸ਼ਨ ਮਿਲ ਰਹੀ ਸੀ। ਬਹੁਤੇ ਵਿਧਾਇਕ ਤੇ ਮੰਤਰੀ ਵੋਟਾਂ ਦੇ ਵਿੱਚ ਹਾਰ ਗਏ। 80 ਹੋਰ ਨਵੇਂ ਸਾਬਕਾ ਵਿਧਾਇਕਾਂ ਨੂੰ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਣੀ ਹੈ, ਤੇ ਹੁਣ ਕੁੱਲ 325 ਸਵਾ 300 ਸਾਬਕਾ ਵਿਧਾਇਕਾਂ ਨੂੰ ਪੈਨਸ਼ਨ ਮਿਲਿਆ ਕਰੂਗੀ। ਪਹਿਲੀ ਵਾਰੀ ਹੋਊਗਾ ਇਹ ਇਤਿਹਾਸ ਦੇ ਵਿੱਚ, ਪੰਜਾਬ ਦੇ ਇਤਿਹਾਸ ਦੇ ਵਿੱਚ, ਕਿ ਇੰਨੇ ਵੱਡੀ ਗਿਣਤੀ ਦੇ ਵਿੱਚ ਵਿਧਾਇਕਾਂ ਨੂੰ ਪੈਨਸ਼ਨ ਜਿਹੜੀ ਉਹ ਦੇਣੀ ਪੈਣੀ ਆ। ਪਿੰਡਾਂ ਦੇ ਵਿੱਚ ਪਿੰਸਲ ਕਹਿੰਦੇ ਆ ਇਹਨੂੰ, ਪਿੰਸਨ ਵੀ ਕਹਿੰਦੇ ਆ, ਪਿੰਸਲ ਵੀ ਕਹਿੰਦੇ ਆ। ਆਮ ਲੋਕ ਤਾਂ ਜਿਹੜੇ ਉਹਨਾਂ ਨੂੰ ਜਿਹੜੀ ਮਿਲਦੀ 400 500 ਰੁਪਈਆ। ਹੁਣ ਇਹਨਾਂ ਦੇ ਏਡੀ ਵੱਡੀ ਗਿਣਤੀ ਵਧਣ ਦੇ ਨਾਲ ਸਾਲਾਨਾ ਬਜਟ ਦੇ ਵਿੱਚ 30 ਕਰੋੜ ਦਾ ਅੰਕੜਾ ਪਾਰ ਹੋਊਗਾ। ਘੱਟੋ ਘੱਟ 8 ਕਰੋੜ ਰੁਪਏ ਦਾ ਸਾਲਾਨਾ ਬੋਝ ਹੋਰ ਜਿਹੜਾ ਉਹ ਵਧੂਗਾ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਾਬਕਾ ਵਿਧਾਇਕ ਵਾਲੀ ਪੈਨਸ਼ਨ ਲੈਣ ਤੋਂ ਉਹਨਾਂ ਨੇ ਨਾ ਕਰਤੀ ਹੈ, ਪਰ ਉਹ 5,26,000 ਰੁਪਇਆ ਪ੍ਰਤੀ ਮਹੀਨਾ ਪੈਨਸ਼ਨ ਲੈਣ ਦੇ ਹੱਕਦਾਰ ਬਣ ਗਏ, ਕਿਉਂਕਿ ਇਹ ਇਹਨਾਂ ਨੇ ਅਕਾਲੀ ਭਾਜਪਾ ਸਰਕਾਰ ਨੇ 26 ਅਕਤੂਬਰ 2016 ਨੂੰ ਸਾਬਕਾ ਵਿਧਾਇਕਾਂ ਦੀ ਪੈਨਸ਼ਨ ਦੇ ਵਿੱਚ ਵਾਧਾ ਕੀਤਾ ਸੀ।
ਔਰ ਇਹ ਕਰਤਾ ਸੀਗਾ ਵੀ ਜਿਹੜਾ ਇੱਕ ਵਾਰੀ ਵਿਧਾਇਕ ਬਣ ਜਾਂਦਾ ਉਹ ਸਾਰੇ ਭੱਤਿਆਂ ਸਣੇ 75,150 ਰੁਪਏ ਮਹੀਨੇ ਦੀ ਪੈਨਸ਼ਨ ਲੈਣ ਦਾ ਹੱਕਦਾਰ ਬਣ ਜਾਂਦਾ। ਤੇ ਜਿਹੜਾ ਦੂਜੀ ਵਾਰੀ ਮੰਨ ਲਓ ਬਣ ਗਿਆ ਜੀ, ਉਹ ਫਿਰ ਉਹਦੇ ਕੋਲ 2 3 ਵਾਰੀ ਬਣ ਗਿਆ 3 4 ਵਾਰੀ ਬਣ ਗਿਆ 4। ਪੈਨਸ਼ਨ ਲੈਣ ਦੇ ਲਿਹਾਜ਼ ਦੇ ਨਾਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਰਜਿੰਦਰ ਕੌਰ ਭੱਠਲ ਆਉਂਦੇ। ਭੱਠਲ ਤੋਂ ਇਲਾਵਾ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ, ਸਾਬਕਾ ਅਕਾਲੀ ਮੰਤਰੀ ਸਰਵਣ ਸਿੰਘ ਫਲੌਰ ਇਸ ਤਰ੍ਹਾਂ ਦੇ ਆਗੂ ਨੇ ਜਿਨ੍ਹਾਂ ਨੂੰ ਸਭ ਤੋਂ ਵੱਧ ਸਾਬਕਾ ਵਿਧਾਇਕਾਂ ਵਾਲੀ ਪੈਨਸ਼ਨ ਮਿਲ ਰਹੀ ਹੈ। ਭੱਠਲ ਹੋਰੀ 6 ਵਾਰੀ ਵਿਧਾਇਕ ਬਣੇ ਨੇ, ਉਹਨਾਂ ਨੂੰ 3.25 ਲੱਖ ਰੁਪਇਆ ਪ੍ਰਤੀ ਮਹੀਨਾ ਪੈਨਸ਼ਨ ਮਿਲ ਰਹੀ ਹੈ। ਲਾਲ ਸਿੰਘ ਤੇ ਸਰਵਣ ਸਿੰਘ ਫਲੌਰ 6 ਵਾਰੀ ਵਿਧਾਇਕ ਰਹਿ ਚੁੱਕੇ ਨੇ, ਇਹਨਾਂ ਨੂੰ 3.25 ਲੱਖ ਰੁਪਇਆ ਪ੍ਰਤੀ ਮਹੀਨਾ ਪੈਨਸ਼ਨ ਮਿਲ ਰਹੀ ਹੈ। ਬਲਵਿੰਦਰ ਸਿੰਘ ਭੁੰਦੜ 5 ਵਾਰੀ ਵਿਧਾਇਕ ਬਣੇ ਨੇ, ਉਹਨਾਂ ਨੂੰ 2.25 ਲੱਖ ਰੁਪਇਆ ਪੈਨਸ਼ਨ ਮਿਲ ਰਹੀ ਹੈ। ਸੁਖਦੇਵ ਸਿੰਘ ਢੀਂਡਸਾ ਖਜ਼ਾਨੇ ਤੋਂ 2.25 ਲੱਖ ਰੁਪਇਆ ਵਿਡਰਾ ਕਰਾ ਰਹੇ। ਅਪ੍ਰੈਲ ਮਹੀਨੇ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਤੇ ਬਲਵਿੰਦਰ ਸਿੰਘ ਭੁੰਦੜ ਦੀ ਬਤੌਰ ਰਾਜ ਸਭਾ ਮੈਂਬਰ ਮਿਆਦ ਖਤਮ ਹੋ ਰਹੀ ਆ। ਉਹ ਜਿਹੜੀ ਪਿੰਸਲ ਇਹਨਾਂ ਦੀ ਲੱਗਣੀ ਹੈ ਨਵੀਂ ਰਾਜ ਸਭਾ ਦੇ ਮੈਂਬਰ ਵਾਲੀ, ਉਹ ਵੱਖਰੀ ਮਿਲਣੀ ਸ਼ੁਰੂ ਹੋ ਜਾਣੀ ਹੈ। ਗੁਲਜ਼ਾਰ ਸਿੰਘ ਰਣੀਕੇ, ਰਣਜੀਤ ਸਿੰਘ ਬ੍ਰਹਮਪੁਰਾ ਵੀ 2.25 ਲੱਖ ਰੁਪਇਆ ਮਹੀਨੇ ਦੀ ਪੈਨਸ਼ਨ ਲੈ ਰਹੇ। ਪ੍ਰਤਾਪ ਸਿੰਘ ਬਾਜਵਾ 4ਥੀ ਵਾਰੀ ਵਿਧਾਇਕ ਬਣੇ ਆ, ਉਹਨਾਂ ਨੂੰ ਪਹਿਲਾਂ 3 ਟਰਮਾਂ ਦੀ 2.25 ਲੱਖ ਰੁਪਇਆ ਪ੍ਰਤੀ ਪੈਨਸ਼ਨ ਮਿਲ ਰਹੀ ਹੈ। ਔਰ ਪ੍ਰਤਾਪ ਸਿੰਘ ਬਾਜਵਾ ਜਦੋਂ ਅਪ੍ਰੈਲ ਦੇ ਵਿੱਚ ਰਾਜ ਸਭਾ ਦੀ ਮੈਂਬਰੀ ਉਹਨਾਂ ਦੀ ਖਤਮ ਹੋ ਜੂਗੀ ਤੇ ਸਾਬਕਾ MP ਵਾਲੀ ਪੈਨਸ਼ਨ ਉਹਨਾਂ ਦੀ ਸ਼ੁਰੂ ਹੋ ਜੂਗੀ। ਤੇ ਤੁਸੀਂ ਇਹ ਦੇਖੋ, ਇਹ ਕਹਿੰਦੇ ਕਿ ਇੱਕ ਪੈਨਸ਼ਨ ਜਿਹੜੀ ਛੱਡ ਕੇ ਅਸੀਂ ਚੀਚੀ ਨੂੰ ਖੂਨ ਲਾ ਕੇ ਸ਼ਹੀਦ ਬਣਨਾ, ਜਾਂ ਤਾਂ ਜਿਹੜੇ, ਕਿਉਂਕਿ ਇਹ ਇਸ ਵੇਲੇ ਪ੍ਰਚੰਡ ਬਹੁਮਤ ਆਇਆ ਆਮ ਆਦਮੀ ਪਾਰਟੀ ਦੇ ਕੋਲੇ, ਆਈ ਥਿੰਕ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਮੰਗ ਉੱਠ ਰਹੀ ਹੈ ਕਿ ਇਹ ਜਿਹੜਾ ਅਕਤੂਬਰ 16 ਦੇ ਵਿੱਚ ਫੈਸਲਾ ਕੀਤਾ ਗਿਆ ਸੀਗਾ, ਜਿੰਨੀ ਵਾਰੀ ਜਿੱਤੇ ਉਨੀਆਂ ਪੈਨਸ਼ਨ, ਇਹ ਬੰਦ ਹੋਣਾ ਚਾਹੀਦਾ। ਇੱਕ ਪੈਨਸ਼ਨ ਹੋਣੀ ਚਾਹੀਦੀ ਹੈ, ਜਿਹੜਾ ਇੱਕ ਵਾਰੀ ਜਿੱਤਿਆ, ਚਾਹੇ ਉਹ 5 ਵਾਰੀ ਜਿੱਤਿਆ, ਚਾਹੇ ਉਹ 6 ਵਾਰੀ ਜਿੱਤਿਆ। ਜੇ ਖਜ਼ਾਨੇ ਨੂੰ ਸਹੀ ਕਰਨਾ ਤੇ ਉੱਥੇ ਸ਼ੁਰੂਆਤ ਇਹਨਾਂ ਤੋਂ ਕਿਉਂ ਨਾ ਕੀਤੀ ਜਾਵੇ। ਲੋਕੀ ਤਾਂ ਭੁਗਤ ਭੋਗੀ ਹੈਗੇ ਨੇ, ਜੇ ਇਥੋਂ ਸ਼ੁਰੂਆਤ ਹੋਊਗੀ ਤੇ ਲੋਕਾਂ ਦੇ ਵਿੱਚ ਇੱਕ ਚੰਗਾ ਮੈਸੇਜ ਆਊਗਾ ਤੇ ਉਹ ਕਿਸੇ ਵੱਡੇ ਫੈਸਲਿਆਂ ਦੇ ਵਾਸਤੇ ਤਿਆਰ ਰਹਿਣਗੇ। ਜੀ, ਪਰ ਕਰੂ ਕੌਣ? ਅੱਗੇ ਗੱਲ ਕਰਦੇ ਆ ਕਾਂਗਰਸ ਦਾ ਕਲੇਸ਼। ਇਹ ਪਹਿਲਾਂ ਵੀ ਕਾਫੀ ਟਾਈਮ ਤੋਂ ਚੱਲੀ ਜਾ ਰਿਹਾ, ਬਾਗੀਆਂ ਵੱਲੋਂ ਦਬਾਅ ਦੀ ਰਾਜਨੀਤੀ। ਦੇਖੋ, ਇਹ ਜਿਹੜੇ G23 ਨੇ ਉਹਨਾਂ ਦੀਆਂ ਮੀਟਿੰਗਸ ਲਗਾਤਾਰ ਜਾਰੀ ਨੇ। ਰਾਤ ਫੇਰ ਮੀਟਿੰਗ ਗੁਲਾਮ ਨਬੀ ਆਜ਼ਾਦ ਦੇ ਘਰੇ ਹੋਈ ਆ। ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਵੀ ਲਗਾਤਾਰ ਹਮਲਾਵਰ ਹੋ ਰਹੇ ਨੇ। ਸੁਨੀਲ ਜਾਖੜ, ਉਹਨਾਂ ਨੇ ਜਿਹੜਾ ਤਿੱਖਾ ਹਮਲਾ ਕਰਦਿਆਂ ਅੰਬਿਕਾ ਸੋਨੀ ਨੂੰ ਪਾਰਟੀ ਚੋਂ ਚੱਲਦਾ ਕਰਨ ਦੀ ਹਾਈ ਕਮਾਂਡ ਮੂਹਰੇ ਮੰਗ ਰੱਖਤੀ ਹੈ। ਜਾਖੜ ਨੇ ਕਿਹਾ ਕਿ ਇੱਕ ਦੂਜੇ ਤੇ ਦੋਸ਼ ਲਾਉਣ ਦੇ ਨਾਲ ਕੋਈ ਮਸਲਾ ਹੱਲ ਹੋਣ ਵਾਲਾ ਨਹੀਂ ਤੇ ਹੁਣ ਸਖਤ ਕਦਮ ਚੁੱਕਣੇ ਪੈਣਗੇ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਹਾਈ ਕਮਾਂਡ ਨੂੰ ਇਹਦੇ ਵਾਸਤੇ ਵੱਡਾ ਹੌਸਲਾ ਵਿਖਾਉਣਾ ਪਊਗਾ। ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਲਾਂਭੇ ਕਰਕੇ ਮੁੱਖ ਮੰਤਰੀ ਦੀ ਉਮੀਦਵਾਰੀ ਦੀ ਚੋਣ ਹੋ ਰਹੀ ਸੀ ਤਾਂ ਉਦੋਂ ਬਹੁ ਗਿਣਤੀ ਵਿਧਾਇਕਾਂ ਦੀ ਹਮਾਇਤ ਹੋਣ ਕਰਕੇ ਜਾਖੜ ਨੂੰ ਮੁੱਖ ਮੰਤਰੀ ਬਣਾਏ ਜਾਣ ਦਾ ਫੈਸਲਾ ਕਰ ਲਿਆ ਗਿਆ ਸੀ, ਪਰ ਅੰਬਿਕਾ ਸੋਨੀ ਨੇ ਮੁੱਖ ਮੰਤਰੀ ਕਿਸੇ ਸਿੱਖ ਨੂੰ ਬਣਾਏ ਜਾਣ ਦਾ ਬਿਆਨ ਜਾਰੀ ਕਰਤਾ ਸੀ। ਇਸ ਤੋਂ ਬਾਅਦ ਹਾਈ ਕਮਾਂਡ ਨੇ ਫੈਸਲਾ ਬਦਲ ਲਿਆ ਤੇ ਇਹ ਚੀਜ਼ ਕਦੀ ਵੀ ਸੁਨੀਲ ਜਾਖੜ ਦੇ ਮਨ ਚੋਂ ਜਾਣੀ ਨਹੀਂ ਆ। ਜਿਹੜੇ G23 ਵਾਲੇ ਨੇ ਉਹਨਾਂ ਦੇ ਵਿੱਚ ਸੁਨੀਲ ਜਾਖੜ ਤਾਂ ਨਹੀਂ ਗਏ, ਪਰ ਪਰਨੀਤ ਕੌਰ ਹੁਰੀ ਤੇ ਮਨੀਸ਼ ਤਿਵਾੜੀ ਇਹ ਜ਼ਰੂਰ ਪੰਜਾਬ ਦੇ ਵਿੱਚੋਂ ਅਹਿਮ ਮੈਂਬਰ ਨੇ ਜਿਹੜੇ ਉਹਨਾਂ ਮੀਟਿੰਗਸ ਦੇ ਵਿੱਚ ਜਾ ਰਹੇ ਆ। ਜਿਹੜੀ G23 ਦੀ ਰਾਤ ਮੀਟਿੰਗ ਹੋਈ ਆ ਉਹਦੇ ਵਿੱਚ ਇਹਨਾਂ ਨੇ ਇਹ ਸੋਚਿਆ ਕਿ ਪਾਰਟੀ ਦੇ ਵਿੱਚ ਰਹਿ ਕੇ ਵਿਰੋਧ ਕੀਤਾ ਜਾਊਗਾ, ਮਤਲਬ ਕਿ ਵੱਖਰੇ ਧੜੇ ਦੇ ਤੌਰ ਦੇ ਉੱਤੇ ਨਹੀਂ ਜਾਣਗੇ। ਕੱਲ ਰਾਹੁਲ ਗਾਂਧੀ ਹੋਰਾਂ ਨੇ ਮੁਲਾਕਾਤ ਕੀਤੀ ਆ ਭੁਪਿੰਦਰ ਸਿੰਘ ਹੁੱਡਾ ਦੇ ਨਾਲ, ਜਿਹੜੇ ਕਿ ਸਾਬਕਾ ਮੁੱਖ ਮੰਤਰੀ ਨੇ, ਹਰਿਆਣੇ ਦੇ ਸੀਨੀਅਰ ਆਗੂ ਨੇ। ਇਹ ਕਿਹਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਹੋਰਾਂ ਨੇ ਇਹਦੇ ਵਿੱਚ G23 ਗਰੁੱਪ ਦੇ ਵੱਲੋਂ ਕੀਤੀਆਂ ਜਾ ਰਹੀਆਂ ਮੀਟਿੰਗਾਂ ਦਾ ਵਿਸਥਾਰ ਲਿਆ। ਅੱਜ ਗੁਲਾਮ ਨਬੀ ਆਜ਼ਾਦ ਦੀ ਮੁਲਾਕਾਤ ਸੋਨੀਆ ਗਾਂਧੀ ਹੋਰਾਂ ਦੇ ਨਾਲ ਹੋ ਸਕਦੀ ਹੈ। ਇਸ ਮੀਟਿੰਗ ਦੇ ਵਿੱਚ ਜਿਹੜਾ G23 ਹੈਗਾ ਗਰੁੱਪ ਹੈ, ਉਹ ਇਹ ਚਾਹੁੰਦਾ ਹੈ ਕਿ ਜਿਹੜੀ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਪਿਛਲੇ ਦਿਨਾਂ ਦੇ ਵਿੱਚ ਹੋਈ ਸੀ ਉਹ ਦੁਬਾਰਾ ਸੱਦੀ ਜਾਵੇ ਤੇ ਜਿਹੜੀ ਪਿਛਲੀ ਮੀਟਿੰਗ ਦੇ ਵਿੱਚ ਫੈਸਲੇ ਲਏ ਗਏ ਸੀ ਉਹਨਾਂ ਨੂੰ ਉਲੱਦ ਦਿੱਤਾ ਜਾਵੇ। ਉਲੱਦ ਦੇਣ ਤੋਂ ਭਾਵ ਇਹ ਆ ਕਿ ਜਿਹੜੀ ਪਿਛਲੀ ਮੀਟਿੰਗ ਸੀਗੀ ਉਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਸੋਨੀਆ ਗਾਂਧੀ ਹੋਰਾਂ ਨੂੰ ਪ੍ਰਧਾਨ ਦੇ ਅਹੁਦੇ ਦੇ ਉੱਤੇ ਉਹ ਬਣੇ ਰਹਿਣ,
ਉਹਨਾਂ ਨੂੰ ਇਸ ਅਹੁਦੇ ਤੋਂ ਨਾ ਹਟਾਇਆ ਜਾਵੇ। ਇਹ ਗਰੁੱਪ ਇਹ ਚਾਹੁੰਦਾ ਹੈ ਕਿ ਸੋਨੀਆ ਗਾਂਧੀ ਹੋਰਾਂ ਨੂੰ ਅਹੁਦੇ ਤੋਂ ਲਾਂਭੇ ਕੀਤਾ ਜਾਵੇ, ਕਿਉਂਕਿ ਗਰੁੱਪ ਦਾ ਇਹ ਮੰਨਣਾ ਹੈ ਕਿ ਗਾਂਧੀ ਪਰਿਵਾਰ ਦੀ ਵਜ੍ਹਾ ਕਰਕੇ ਇਸ ਵੇਲੇ ਕਾਂਗਰਸ ਦਾ ਨੁਕਸਾਨ ਹੋ ਰਿਹਾ। ਰਾਹੁਲ ਗਾਂਧੀ ਹੋਰਾਂ ਦੇ ਕੋਲੇ ਕੋਈ ਕਿਸੇ ਕਿਸਮ ਦਾ ਆਫੀਸ਼ੀਅਲ ਅਹੁਦਾ ਇਸ ਵੇਲੇ ਕਾਂਗਰਸ ਦੇ ਵਿੱਚ ਨਹੀਂ ਗਾ। ਇਹਦੇ ਬਾਵਜੂਦ ਮੀਟਿੰਗਾਂ ਵੀ ਉਹ ਕਰ ਰਹੇ ਆ ਤੇ ਫੈਸਲੇ ਵੀ ਉਹ ਲੈਂਦੇ ਆ ਤੇ ਵਿਚਰਦੇ ਵੀ ਉਹ ਇਸ ਤਰ੍ਹਾਂ ਆ ਜਿਵੇਂ ਆਲ ਐਂਡ ਆਲ ਕਾਂਗਰਸ ਦੇ ਉਹੀ ਨੇ। ਸੋਨੀਆ ਗਾਂਧੀ ਹੋਰੀ ਉਮਰ ਦੀ ਵਜ੍ਹਾ ਕਰਕੇ, ਕੁਝ ਬਿਮਾਰੀ ਦੀ ਵਜ੍ਹਾ ਕਰਕੇ ਇੰਨੇ ਐਕਟਿਵ ਨਹੀਂ ਗਏ। ਪ੍ਰਿयंका ਗਾਂਧੀ ਵਾਡਰਾ ਦੇ ਬਾਰੇ ਦੇ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਜੀ ਉਹਦਾ ਜੀ ਔਰਾ ਬਹੁਤ ਜ਼ਬਰਦਸਤ ਹੈ, ਉਹ ਅਗਵਾਈ ਕਰ ਸਕਦੀ ਹੈ। ਜੋ ਹਸ਼ਰ ਉੱਤਰ ਪ੍ਰਦੇਸ਼ ਦੇ ਵਿੱਚ ਕਾਂਗਰਸ ਦਾ ਹੋ ਗਿਆ ਵਿਧਾਨ ਸਭਾ ਚੋਣਾਂ ਦੇ ਵਿੱਚ, ਉਦੋਂ ਬਾਅਦ ਕਿੰਤੂ ਪਰੰਤੂ ਉੱਠਣੇ ਹੀ ਸੀ, ਔਰ ਇਹ ਉੱਠਣੇ ਲਾਜ਼ਮੀ ਸੀ ਵੀ ਜੇ ਪਾਰਟੀ ਬਚਾਉਣੀ ਹੈ ਤਾਂ, ਨਹੀਂ ਤਾਂ ਅਦਰਵਾਈਜ਼ ਨਾ ਉੱਥੇ ਕੋਈ ਹਾਈ ਹੈ ਨਾ ਉੱਥੇ ਕੋਈ ਕਮਾਂਡ ਹੈ। ਇਸ ਵੇਲੇ ਹਾਈ ਕਮਾਂਡ ਵਾਲੀ ਕੋਈ ਚੀਜ਼ ਹੀ ਨਹੀਂ ਹੈਗੀ। ਪਰਨੀਤ ਕੌਰ ਅੱਜ G23 ਚ ਫਿਰਦੇ ਨੇ, ਉਹ ਮੈਂਬਰ ਪਾਰਲੀਮੈਂਟ ਕਾਂਗਰਸ ਵਜੋਂ ਨੇ ਤੇ ਉਹਨਾਂ ਦੇ ਜਿਹੜੇ ਹਸਬੈਂਡ ਨੇ ਉਹਨੇ ਵੱਖਰੀ ਪਾਰਟੀ ਬਣਾ ਲਈ ਪੰਜਾਬ ਲੋਕ ਕਾਂਗਰਸ, ਤੇ ਪਰਨੀਤ ਕੌਰ ਉਹਦੀ ਸ਼ਰੇਆਮ ਉਹਦੇ ਇੱਥੇ ਪ੍ਰਚਾਰ ਕਰਦੇ ਫਿਰਦੇ ਸੀ। ਕਾਂਗਰਸ ਨੇ ਕੋਈ ਨੋਟਿਸ ਤੱਕ ਨਹੀਂ ਕੱਢਿਆ ਜੀ। ਇਹ 'ਚ ਕੋਈ ਸ਼ੱਕ ਨਹੀਂ ਜੀ। ਮਨਮਾਨੀਆਂ ਕੀਤੀਆਂ। ਪੰਜਾਬ ਵਿਧਾਨ ਸਭਾ ਤਾਂ ਬਦਲ ਗਿਆ ਜੀ ਰੰਗ ਹੁਣ ਤੇ। ਦੇਖੋ ਜਿਹੜੇ 50 ਤੋਂ ਘੱਟ ਉਮਰ ਦੇ ਆ ਉਹ 61 ਵਿਧਾਇਕ ਆਏ ਆ ਜੀ, ਨਹੀਂ ਤਾਂ ਅਦਰਵਾਈਜ਼ ਜਿਹੜੀ ਬੁੱਢੀ ਲੀਡਰਸ਼ਿਪ ਹੀ ਜ਼ਿਆਦਾ ਹੁੰਦੀ ਆ। ਔਰ ਜਦੋਂ ਜਿਹੜਾ ਸੀਗਾ ਮੁੱਖ ਮੰਤਰੀ ਬਣੇ ਭਗਵੰਤ ਮਾਨ ਹੋਰਾਂ ਨੇ ਵਿਧਾਇਕ ਵਜੋਂ ਸਹੁੰ ਚੁੱਕੀ ਤਾਂ ਉਦੋਂ ਫੌਰਨ ਬਾਅਦ ਜਿਹੜੀਆਂ ਮਹਿਲਾ ਵਿਧਾਇਕ ਬਣੀਆਂ ਨੇ ਉਹਨਾਂ ਨੂੰ ਪਰੰਪਰਾ ਤੋਂ ਹਟ ਕੇ ਸਹੁੰ ਚੁਕਾਈ ਗਈ। ਇਹ ਨਵਾਂ ਸੀ ਕੁਝ। ਇੰਦਰਬੀਰ ਸਿੰਘ ਨਿੱਜਰ, ਡਾਕਟਰ ਇੰਦਰਬੀਰ ਸਿੰਘ ਨਿੱਜਰ ਨੇ, ਉਹਨਾਂ ਨੇ ਇਹ ਸਹੁੰ ਜਿਹੜੀ ਉਹ ਚੁਕਵਾਈ ਕਿਉਂਕਿ ਉਹ ਪ੍ਰੋਟੇਮ ਸਪੀਕਰ ਬਣਾਏ ਗਏ ਨੇ। 15 ਜਿਹੜੇ ਸੀਗੇ ਉਹ ਗੈਰ ਹਾਜ਼ਰ ਰਹੇ। ਵਿਧਾਨ ਸਭਾ ਦਾ ਬਿਲਕੁਲ ਇੱਕ ਵੱਖਰਾ ਰੰਗ ਦਿਸਿਆ। ਇਹਦੇ ਵਿੱਚ ਪਹਿਲੀ ਵਾਰੀ 50 ਸਾਲ ਦੀ ਉਮਰ ਤੋਂ ਘੱਟ ਦੇ 61 ਵਿਧਾਇਕ ਮੌਜੂਦ ਸੀ। ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਬਾਦਲ ਕੋਈ ਵੀ ਜਿਹੜਾ ਉੱਥੇ ਨਹੀਂ ਦਿਸਿਆ। ਔਰ 17 ਵਿਧਾਇਕ ਦੂਜੀ ਵਾਰੀ ਬਣੇ, ਪਹਿਲੀ ਵਾਰੀ 61 ਵਿਧਾਇਕ ਆਏ, 6 ਜਿਹੜੇ ਸੀ ਤੀਜੀ ਵਾਰੀ ਆਏ, 3 ਚੌਥੀ ਵਾਰੀ ਆਏ। ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਸਹੁੰ ਚੁੱਕੀ ਉਹਨਾਂ ਨੇ ਲਗਭਗ ਬਹੁਤਿਆਂ ਨੇ ਸਹੁੰ ਚੁੱਕਣ ਤੋਂ ਬਾਅਦ ਇਨਕਲਾਬ ਜਿੰਦਾਬਾਦ ਦਾ ਨਾਰਾ ਲਾਇਆ। ਔਰ ਜਿਹੜੀ ਕਾਂਗਰਸ ਨੇ 5 ਸਾਲ ਰਾਜ ਕੀਤਾ ਉਹਦੇ ਜਿਹੜੇ ਡੈਸਕ ਸੀਗੇ ਉਸ ਪਾਸੇ ਵੱਲ ਸੁੰਨ ਪਸਰੀ ਰਹੀ। 3-4 ਵਿਧਾਇਕ ਜਿਹੜੇ ਸੀ ਉਹ ਉੱਥੇ ਬੈਠੇ ਹੋਏ ਦਿਸੇ। ਬਾਕੀ ਜਿਹੜੇ ਕੁਝ ਤਾਂ ਸਹੁੰ ਖਾ ਕੇ ਨਾਲ ਦੀ ਨਾਲ ਨਿਕਲ ਗਏ, ਔਰ ਜਿਹੜੇ ਭਾਜਪਾ ਵਾਲੇ ਸੀ ਉਹ ਸਹੁੰ ਚੁੱਕਣ ਆਏ ਨਹੀਂ। ਅਕਾਲੀ ਦਲ ਦੀ ਜਿਹੜੀ ਮਜੀਠਾ ਤੋਂ ਜਿੱਤੀ ਗੁਨੀਵ ਕੌਰ ਹੈ ਉਹ ਵੀ ਸਹੁੰ ਚੁੱਕਣ ਦੇ ਵਾਸਤੇ ਨਹੀਂ ਆਈ। ਜਿਹੜਾ ਵਿਧਾਨ ਸਭਾ ਦਾ ਸੈਸ਼ਨ ਸੀ ਉਹ ਉਠਾ ਦਿੱਤਾ ਗਿਆ। ਅੱਜ ਹੋਲੀ ਦੀ ਛੁੱਟੀ ਆ, ਫਿਰ ਸੈਟਰਡੇ ਸੰਡੇ ਆ, ਸੋਮਵਾਰ ਨੂੰ ਦੁਬਾਰਾ ਫਿਰ ਜਿਹੜਾ ਉਹ ਸੈਸ਼ਨ ਜੁੜੂਗਾ। ਇਹ ਉਸ ਦਿਨ ਸਹੁੰ ਚੁੱਕ ਸਕਦੇ ਆ ਜਿਨ੍ਹਾਂ ਨੇ ਨਹੀਂ ਚੁੱਕੀ। ਕੱਲ ਇੱਕ ਵੱਡਾ ਫੈਸਲਾ ਭਗਵੰਤ ਮਾਨ ਹੋਰਾਂ ਨੇ ਲਿਆ, ਜਿਹੜੇ ਮੁੱਖ ਮੰਤਰੀ ਨੇ, ਕਿ ਇੱਥੇ ਜਿਹੜਾ ਐਂਟੀ ਕਰਪਸ਼ਨ ਬਿਊਰੋ ਆ ਉਹਨੂੰ ਨਾ ਸਿਰਫ ਐਕਟਿਵ ਕੀਤਾ ਜਾ ਰਿਹਾ ਬਲਕਿ ਉਹ ਸਿੱਧੀ ਜਵਾਬਦੇਹੀ ਜਿਹੜੀ ਲੋਕਾਂ ਦੀ ਅਪਰੋਚ ਹੈ ਉਹ ਸਿੱਧੀ ਮੁੱਖ ਮੰਤਰੀ ਤੱਕ ਬਣਾਉਣ ਦੇ ਯਤਨ ਕੀਤੇ ਜਾ ਰਹੇ ਆ। ਇੱਥੇ ਨਾ ਬਹੁਤ ਵੱਡੇ ਪੱਧਰ ਦੇ ਉੱਤੇ ਹਫ਼ਤਾ ਵਸੂਲੀ, ਮਹੀਨਾ ਵਸੂਲੀ ਹੁੰਦੀ ਹੈ। ਕੁਝ ਤਾਂ ਵਸੂਲੀਆਂ ਜਿਹੜੀਆਂ ਨੇ ਜੀ ਇਹ ਗੁੰਡਾ ਟਾਈਪ ਦੇ ਲੋਕ ਕਰਦੇ ਆ, ਕੁਝ ਇਹ ਵਸੂਲੀਆਂ ਰਾਜਨੀਤਿਕ ਲੋਕ ਕਰਦੇ ਆ ਜਾਂ ਰਾਜਨੀਤਿਕ ਲੋਕਾਂ ਦੇ ਨੇੜੇ ਤੇੜੇ ਵਾਲੇ ਕਰਦੇ ਆ। ਕਿਸ ਲੈਵਲ ਤੱਕ ਕਰਦੇ ਆ ਕੋਈ ਸੋਚ ਵੀ ਨਹੀਂ ਸਕਦਾ। ਇੱਕ ਸਿੰਪਲ ਕਿਸੇ ਜਗ੍ਹਾ ਦੇ ਉੱਤੇ ਆਂਡਿਆਂ ਦੀ ਰੇਹੜੀ ਲਾਉਣ ਵਾਲਾ ਜਾਂ ਸਬਜ਼ੀ ਦੀ ਰੇਹੜੀ ਲਾਉਣ ਵਾਲਾ, ਇਹ ਪਰ ਰੇਹੜੀ ਦਾ 100 ਰੁਪਈਆ ਲੈਂਦੇ ਆ। ਇਸ ਲੈਵਲ ਤੱਕ ਇਹ ਵਸੂਲੀ ਹੁੰਦੀ ਹੈ। ਹੁਣ ਇਹ ਕਿਹਾ ਗਿਆ ਕਿ ਇੱਕ ਨੰਬਰ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ ਹੋਰਾਂ ਦੀ ਸ਼ਹਾਦਤ ਦਿਨ ਦੇ ਉੱਤੇ ਜਾਰੀ ਕੀਤਾ ਜਾਊਗਾ। ਇਹ WhatsApp ਨੰਬਰ ਹੋਊਗਾ ਵੀ ਕੋਈ ਵੀ ਵਿਅਕਤੀ ਕਿਸੇ ਕੋਲੇ ਕੋਈ ਫੋਨ ਦੇ ਉੱਤੇ ਉਹਨੂੰ ਧਮਕਾ ਰਿਹਾ, ਉਹਦੇ ਤੋਂ ਮਹੀਨਾ ਮੰਗ ਰਿਹਾ,
ਉਹ ਇਹਦੇ ਉੱਤੇ ਡਾਇਰੈਕਟ ਭੇਜ ਸਕੂਗਾ ਤੇ ਇਹਨੂੰ CMO ਚੀਫ ਮਿਨਿਸਟਰ ਆਫਿਸ ਹੈਂਡਲ ਕਰੂਗਾ। ਔਰ ਇਹ ਆਖਿਆ ਗਿਆ ਕਿ ਇਹਦੇ ਉੱਤੇ ਤੁਰੰਤ ਐਕਸ਼ਨ ਲਿਆ ਜਾਊਗਾ। ਭਗਵੰਤ ਮਾਨ ਉਹਨਾਂ ਨੇ ਅਫਸਰਾਂ ਦੇ ਨਾਲ ਜਿਹੜੀ ਮੀਟਿੰਗ ਕੀਤੀ, ਇਹ ਗੱਲ ਕਹੀ ਕਿ ਅਸੀਂ ਲੰਡਨ, ਕੈਲੀਫੋਰਨੀਆ ਜਾਂ ਪੈਰਿਸ ਨਹੀਂ ਬਣਾਉਣਾ, ਪੰਜਾਬ ਨੂੰ ਸਿਰਫ ਪੰਜਾਬ ਬਣਾਉਣਾ। ਕੋਈ ਬਦਲਾਖੋਰੀ ਨਹੀਂ ਕਰਨੀ, ਅਫਸਰ ਕਿਸੇ ਦਬਾਅ ਤੇ ਡਰ ਤੋਂ ਬਿਨਾਂ ਕੰਮ ਕਰਨ। ਇਹ ਵੀ ਕਿਹਾ ਕਿ ਜਿਹੜੇ ਇਮਾਨਦਾਰ ਅਫਸਰ ਨੇ ਮੈਂ ਉਹਨਾਂ ਦੇ ਨਾਲ ਖੜਾ, ਜਿਹੜੇ ਬੇਈਮਾਨ ਨੇ ਉਹਨਾਂ ਦੀ ਵਜ੍ਹਾ ਕਰਕੇ ਸਾਰੇ ਅਫਸਰ ਬਦਨਾਮ ਹੋ ਰਹੇ ਆ। ਔਰ ਇਹ ਕਿਹਾ ਕਿ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਮਿਹਨਤੀ ਨੇ। ਜਦੋਂ ਕਿਸੇ ਪੁਲਿਸ ਵਾਲੇ ਦਾ ਜਨਮ ਦਿਨ ਹੋਵੇ, ਚਾਹੇ ਉਹ ਸਿਪਾਹੀ ਰੈਂਕ ਦੇ ਉੱਤੇ ਕਿਉਂ ਨਾ ਹੋਵੇ, ਉਹਨੂੰ DGP ਵਧਾਈ ਦਾ ਮੈਸੇਜ ਕਰਨਗੇ, ਤਾਂ ਕਿ ਉਹਦੇ ਨਾਲ ਉਹ ਵੀ ਮਹਿਸੂਸ ਕਰੇ ਕਿ ਮੈਂ ਵੀ ਇਸ ਫੋਰਸ ਦਾ ਇੱਕ ਹਿੱਸਾ ਆ, ਜਿਹੜਾ ਕਿ ਹੇਠਲੇ ਪੱਧਰ ਦੇ ਉੱਤੇ ਅਕਸਰ ਇਹ ਜਿਹੜੇ ਫੋਰਸ ਵਾਲੇ ਨੇ ਉਹਨਾਂ ਨੂੰ ਨਕਾਰ ਦਿੱਤਾ ਜਾਂਦਾ। ਸੋ ਵਿਧਾਨ ਸਭਾ ਦੇ ਨਾਲ ਨਾਲ ਜਿਹੜੀਆਂ ਇਹ ਚੇਂਜਸ ਆ ਰਹੀਆਂ ਨੇ, ਲੋਕਾਂ ਦੇ ਵਾਸਤੇ ਕਿੰਨੀਆਂ ਕਾਰਗਰ ਹੁੰਦੀਆਂ ਨੇ ਇਹ ਆਉਂਦੇ ਦਿਨ ਦੱਸਣਗੇ। ਪਰ ਇੱਕ ਜ਼ਰੂਰ ਹੈ ਕਿ ਲੋਕਾਂ ਦੇ ਮਨਾਂ ਦੇ ਅੰਦਰ ਇੱਕ ਆਸ ਬਹੁਤ ਵੱਡੀ ਇਸ ਵੇਲੇ ਬੱਝੀ ਹੋਈ ਹੈ ਕਿ ਉਹਨਾਂ ਦੀ ਸੁਣਵਾਈ ਹੋਣ ਲੱਗ ਪਊਗੀ ਤੇ ਉਹਨਾਂ ਦਾ ਖਹਿੜਾ ਕਰਪਸ਼ਨ ਤੋਂ ਛੁੱਟੂਗਾ। ਬੜੀਆਂ ਸਾਰੀਆਂ ਆਡੀਓ ਇਸ ਵੇਲੇ ਵਾਇਰਲ ਹੋ ਰਹੀਆਂ ਨੇ ਕਿ ਜਿਹੜੇ ਲੋਕਾਂ ਨੇ ਰਜਿਸਟਰੀ ਕਰਾਈਆਂ ਨੇ ਕੱਲ ਪਰਸੋਂ ਦੇ ਵਿੱਚ, ਇੱਥੇ ਨਾ ਜਦੋਂ ਤੁਸੀਂ ਰਜਿਸਟਰੀ ਕਰਾਉਂਦੇ ਹੋ ਤੇ ਜਿੰਨੇ ਦੀ ਰਜਿਸਟਰੀ ਲਿਖੀ ਹੋਈ ਆ ਉਹਦੇ ਉੱਤੇ 1% ਅਫੀਸ਼ੀਅਲ ਤੌਰ ਦੇ ਉੱਤੇ ਰਿਸ਼ਵਤ ਲਈ ਜਾਂਦੀ ਸੀ ਤਹਿਸੀਲਦਾਰ ਦੇ ਵੱਲੋਂ। ਹੁਣ ਕੋਈ ਨਹੀਂ ਲੈ ਰਿਹਾ, ਔਰ ਸਾਰੇ ਇਹ ਕਹਿ ਰਹੇ ਆ ਨਹੀਂ ਜਿੰਨੇ ਦੀ ਰਜਿਸਟਰੀ ਆ ਉਹਨੇ ਦਾ ਹੀ ਜਿਹੜਾ ਹੋਊਗਾ। ਜਿਹੜੇ ਦਫ਼ਤਰਾਂ ਦੇ ਵਿੱਚ ਹਾਜ਼ਰੀ ਉਹ ਲਗਭਗ ਬਿਲਕੁਲ 100% ਹੋਣ ਲੱਗੀ ਆ, ਔਨ ਟਾਈਮ ਆਉਣ ਲੱਗੇ ਨੇ। ਇਹਦੇ ਉੱਤੇ ਅਜੇ ਕੋਈ ਐਕਸ਼ਨ ਨਹੀਂ ਹੋਇਆ। ਉਹਦੇ ਬਾਵਜੂਦ ਜੇ ਆਉਣ ਲੱਗ ਗਏ ਨੇ ਤੇ ਮੇਰੀ ਚਾਚੇ ਕੁਝ ਕਰਨ ਦੀ ਉੱਥੇ ਜ਼ਰੂਰਤ ਵੀ ਨਹੀਂ ਹੈ। ਜੇ ਆਉਣ ਲੱਗ ਗਏ ਤੇ ਲੋਕਾਂ ਦੀ ਸੁਣਵਾਈ ਇਸ ਪੱਖੋਂ ਵੀ ਦਫ਼ਤਰਾਂ ਵਗੈਰਾ ਦੇ ਵਿੱਚ ਹੋਣੀ ਸ਼ੁਰੂ ਹੋ ਜਾਊਗੀ। ਹਾਂਜੀ, ਇਸ ਤਰ੍ਹਾਂ ਤਾਂ ਨਹੀਂ ਹੋਊਗਾ ਕਿ ਉਹ ਰਿਸ਼ਵਤ ਲੈਂਦੇ ਨਹੀਂ ਤੇ ਕੰਮ ਕਰਦੇ ਹੀ ਨਹੀਂ, ਲੋਕਾਂ ਦਾ ਕੰਮ ਬਹੁਤ ਲੇਟ ਹੋ ਜਾਣਗੇ? ਦੇਖੋ, ਲੋਕ ਜਾਗਰੂਕ ਹੋਏ ਆ ਇਸ ਮਾਮਲੇ ਦੇ ਵਿੱਚ, ਔਰ ਜੇ ਨਹੀਂ ਕੋਈ ਕਰੂਗਾ ਤੇ ਫਿਰ ਇਹ ਡਿਊਟੀ ਲੋਕਾਂ ਦੀ ਵੀ ਬਣਦੀ ਹੈ ਜੀ ਕਿ ਉਹ ਉਸ ਚੀਜ਼ ਨੂੰ ਸਾਹਮਣੇ ਲੈ ਕੇ ਆਉਣ। ਲੋਕ ਪੰਜਾਬ ਦੇ ਵਿੱਚ ਹੁਣ ਸਵਾਲ ਕਰਨ ਲੱਗੇ ਆ। ਜਿਹੜੇ ਵਿਧਾਇਕ ਥੋੜਾ ਅਜੀਬ ਕਿਸਮ ਦੇ ਨਾਲ ਛਾਪੇਮਾਰੀ ਕਰ ਰਹੇ ਆ, ਉਹਦੇ ਤੋਂ ਜੇ ਆਪਾਂ ਪਾਸੇ ਹਟੀਏ ਤੇ ਮੇਰੀ ਚਾਚੇ ਲੋਕ ਆਪੇ, ਉਹਨਾਂ ਨੂੰ ਥੋੜੀ ਸਪੋਰਟ ਦੀ ਜ਼ਰੂਰਤ ਹੈ। ਲੋਕਾਂ ਨੇ ਆਪ ਹੀ ਜਿਹੜਾ ਹੈ ਇਹ ਰਿਸ਼ਵਤਖੋਰਾਂ ਨੂੰ ਠੱਲ ਲੈਣਾ। ਜੇ ਉੱਤੇ ਬੈਠੀ ਸਰਕਾਰ ਨੇ ਇਹ ਗੱਲ ਪ੍ਰਚਾਰ ਦਿੱਤੀ ਕਿ ਹੁਣ ਰਿਸ਼ਵਤ ਨਹੀਂ ਲੈਣ ਦੇਣੀ, ਕੰਮ ਹੋਣਗੇ ਜੀ ਮੇਰੀ ਚਾਚੇ ਤੇਜ਼ੀ ਦੇ ਨਾਲ ਹੋਣਗੇ। ਕਿਉਂਕਿ ਜਿਹੜੀ ਮੈਂ ਰਜਿਸਟਰੀ ਦੀ ਗੱਲ ਹੀ ਕੀਤੀ ਹੈ, ਉਹ ਲਾਂਭੇ ਤਾਂ ਕਰ ਲਈ ਜਾਂਦੀ ਸੀਗੀ ਕਿ ਪਹਿਲਾਂ ਇੰਨੇ ਪੈਸੇ ਲਿਆਓ। ਜਦੋਂ ਹੁਣ ਪਤਾ ਕਿ ਰਜਿਸਟਰੀ ਕਰਨੀ ਪੈਣੀ ਆ ਤੇ ਫਿਰ ਉਹਨਾਂ ਦੀ ਜਾਨ ਜਿਹੜੀ ਉਹ ਛੁੱਟਣੀ ਕੰਮ ਕਰਕੇ ਹੀ ਛੁੱਟਣੀ ਹੈ ਜੀ। ਦਫ਼ਤਰਾਂ ਵਗੈਰਾ ਦੇ ਵਿੱਚ ਕੰਮ ਬੜੀ ਤੇਜ਼ੀ ਦੇ ਨਾਲ ਹੋਣ ਲੱਗ ਗਏ ਆ ਪਿਛਲੇ ਕੁਝ ਦਿਨਾਂ ਦੇ ਵਿੱਚ, ਜਦੋਂ ਦੇ ਇਹ ਨਤੀਜੇ ਆਏ। ਔਰ ਥਾਂ ਥਾਂ ਦੇ ਉੱਤੇ ਤੁਹਾਨੂੰ ਲਿਖਿਆ ਹੋਇਆ ਜਿਹੜਾ ਉਹ ਮਿਲਦਾ ਵੀ ਕੋਈ ਕੰਮ ਹੈ ਤੇ ਸਾਨੂੰ ਸਿੱਧੀ ਅਪਰੋਚ ਕਰੋ। ਇਹ ਅਫਸਰਾਂ ਨੇ ਲਿਖ ਲਿਖ ਕੇ ਲਾਇਆ ਹੋਇਆ ਜੀ, ਹੋਣੀ ਵੀ ਚਾਹੀਦੀ ਹੈ ਜੀ। ਅੱਗੇ ਗੱਲ ਕਰਦੇ ਆ ਮਮਤਾ ਬੈਨਰਜੀ ਦਾ ਖੁਲਾਸਾ, ਪੈਗਾਸਸ ਖਰੀਦਣ ਦੀ ਪੇਸ਼ਕਸ਼ ਹੋਈ ਸੀ। ਦੇਖੋ, ਮਮਤਾ ਬੈਨਰਜੀ ਵੱਲੋਂ ਇਹ ਖੁਲਾਸਾ ਜਿਹੜਾ ਇਹ ਕੀਤਾ ਗਿਆ ਕਿ ਉਹਨਾਂ ਦੀ ਸਰਕਾਰ ਨੂੰ ਇਸ ਵੇਲੇ ਕੰਟਰੋਵਰਸ਼ੀਅਲ ਜਿਹੜੀ ਜਸੂਸੀ ਕਰਨ ਦਾ ਸੌਫਟਵੇਅਰ ਹੈ ਪੈਗਾਸਸ ਸਪਾਈਵੇਅਰ, ਇਹ ਪੇਸ਼ਕਸ਼ ਕੀਤੀ ਗਈ ਸੀ। ਉਹਨਾਂ ਨੇ ਇਹਦੇ ਵੇਰਵੇ ਹੋਰ ਨਸ਼ਰ ਕੀਤੇ ਆ। ਇਹ ਕਿਹਾ ਕਿ 4-5 ਸਾਲ ਪਹਿਲਾਂ ਸੂਬੇ ਦੀ ਪੁਲਿਸ ਤੱਕ ਪਹੁੰਚ ਕਰਕੇ ਇਹ ਵਿਵਾਦਤ ਇਜ਼ਰਾਈਲੀ ਸਪਾਈਵੇਅਰ ਸਿਰਫ 25 ਕਰੋੜ ਰੁਪਏ ਦੇ ਵਿੱਚ ਵੇਚਣ ਦੀ ਪੇਸ਼ਕਸ਼ ਕੀਤੀ ਗਈ ਸੀ। ਮੁੱਖ ਮੰਤਰੀ ਨੇ ਇਹ ਜਿਹੜੇ ਖੁਲਾਸੇ ਕੀਤੇ ਨੇ ਬਹੁਤ ਵੱਡੇ ਨੇ। ਉਹਨਾਂ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਇਹਦੇ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਨਾ ਕਰਤੀ। ਮਮਤਾ ਬੈਨਰਜੀ ਨੇ ਦੋਸ਼ ਲਾਇਆ ਕਿ ਕੇਂਦਰ ਦੀ ਸਰਕਾਰ ਨੇ ਸਪਾਈਵੇਅਰ ਦੀ ਵਰਤੋਂ ਦੇਸ਼ ਦੀ ਸੁਰੱਖਿਆ ਦੀ ਥਾਂ ਆਪਣੇ ਸਿਆਸੀ ਹਿੱਤਾਂ ਖਾਤਰ ਜੱਜਾਂ ਤੇ ਅਧਿਕਾਰੀਆਂ ਦੀ ਜਸੂਸੀ ਲਈ ਕੀਤੀ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਇਸ ਸਪਾਈਵੇਅਰ ਦੀ ਉਹਨੇ ਖਰੀਦ ਕੀਤੀ ਹੈ। ਜਿਹੜੇ ਕੋਲਕਾਤਾ ਦੇ ਵਿੱਚ ਸੈਕਟਰੀਏਟ ਦੇ ਵਿੱਚ ਉਹਨਾਂ ਨੇ ਇਸ ਚੀਜ਼ ਦੇ ਖੁਲਾਸੇ ਜਿਹੜੇ ਸੀ ਉਹ ਕੀਤੇ। ਔਰ ਉਹਨਾਂ ਨੇ ਕਿਹਾ ਕਿ ਜਿਹੜੀ ਇਹ ਪੈਗਾਸਸ ਤਿਆਰ ਕਰਨ ਵਾਲੀ ਕੰਪਨੀ ਹੈ, ਉਹਨੇ ਬਹੁਤ ਸਾਰਿਆਂ ਦੇ ਨਾਲ ਸੰਪਰਕ ਕੀਤਾ ਸੀਗਾ। ਔਰ 4-5 ਸਾਲ ਪਹਿਲਾਂ ਉਹਨਾਂ ਨੇ ਕਿਹਾ ਸਾਡੀ ਪੁਲਿਸ ਤੱਕ ਵੀ ਪਹੁੰਚ ਕੀਤੀ ਗਈ ਸੀ ਕਿ ਸਿਰਫ 25 ਕਰੋੜ ਰੁਪਈਆ ਦਿਓ ਤੇ ਅਸੀਂ ਤੁਹਾਨੂੰ ਇਹ ਸੌਫਟਵੇਅਰ ਮੁਹੱਈਆ ਕਰਵਾਉਣੇ ਆ। ਪਿਛਲੇ ਦਿਨੀ ਚੰਦਰ ਬਾਬੂ ਨਾਇਡੂ ਦੇ ਕਾਰਜਕਾਲ ਦੇ ਵਿੱਚ ਆਂਧਰਾ ਪ੍ਰਦੇਸ਼ ਸਰਕਾਰ ਨੇ ਇਹ ਸਪਾਈਵੇਅਰ ਖਰੀਦਿਆ ਸੀ।
ਇਹ ਉਹਨਾਂ ਨੇ ਦਾਅਵਾ ਕੀਤਾ ਗਿਆ ਸੀਗਾ। ਔਰ ਹਾਲਾਂਕਿ ਤੇਲਗੂ ਦੇਸ਼ਮ ਪਾਰਟੀ ਨੇ ਇਸ ਦਾਅਵੇ ਨੂੰ ਖਾਰਜ ਕਰਦਿਆਂ ਕਿਹਾ ਕਿ ਚੰਦਰਬਾਬੂ ਨਾਇਡੂ ਸਰਕਾਰ ਨੇ ਅਜਿਹੀ ਕੋਈ ਵੀ ਖਰੀਦ ਨਹੀਂ ਸੀ ਕੀਤੀ। ਪਾਰਟੀ ਦੇ ਜਿਹੜੇ ਜਨਰਲ ਸਕੱਤਰ ਨੇ ਨਾਰਾ ਲੋਕੇਸ਼, ਉਹਨੇ ਇਹ ਗੱਲ ਕਹੀ ਆ ਕਿ ਅਸੀਂ ਕੋਈ ਸਪਾਈਵੇਅਰ ਨਹੀਂ ਖਰੀਦਿਆ ਤੇ ਨਾ ਕਿਸੇ ਤਰ੍ਹਾਂ ਦੀ ਗੈਰ ਕਾਨੂੰਨੀ ਫੋਨ ਟੈਪਿੰਗ ਦੇ ਵਿੱਚ ਸ਼ਾਮਲ ਰਹੇ ਆ। ਇਹ ਮਾਮਲਾ ਬਹੁਤ ਵੱਡੇ ਪੱਧਰ ਦੇ ਉੱਤੇ ਪਾਰਲੀਮੈਂਟ ਦੇ ਵਿੱਚ ਵੀ ਗੂੰਜਿਆ ਸੀ। ਜਿਹੜਾ ਮੌਜੂਦਾ ਚੱਲ ਰਿਹਾ ਸੈਸ਼ਨ, ਇਹ ਤੋਂ ਪਿਛਲੇ ਸੈਸ਼ਨ ਦੇ ਵਿੱਚ ਇਸ ਮਸਲੇ ਦੇ ਉੱਤੇ ਸੁਪਰੀਮ ਕੋਰਟ ਨੇ ਜਿਹੜਾ ਸੀ ਉਹ ਕਾਰਵਾਈ ਕਰਦਿਆਂ ਇੱਕ ਕਮੇਟੀ ਸੈਟਅਪ ਕੀਤੀ ਹੈ, ਜਿਹੜੀ ਕਿ ਇਸ ਚੀਜ਼ ਦਾ ਪਤਾ ਲਾਉਣ ਦੇ ਯਤਨਾਂ ਦੇ ਵਿੱਚ ਹੈ ਕਿ ਇਹ ਜਿਹੜਾ ਪੈਗਾਸਸ ਸੀਗਾ ਇਹ ਕੀ ਖਰੀਦਿਆ ਸਰਕਾਰ ਨੇ। ਸਰਕਾਰ ਇਨਕਾਰ ਕਰਦੀ ਹੈ, ਸਰਕਾਰ ਇਸ ਚੀਜ਼ ਤੋਂ ਵੀ ਇਨਕਾਰ ਕਰਦੀ ਹੈ ਕਿ ਉਹਨੇ ਕੋਈ ਇਦਾਂ ਦਾ ਖਰੀਦਿਆ, ਨਾ ਉਹ ਇਹ ਦੱਸਣ ਦੇ ਵਾਸਤੇ ਤਿਆਰ ਹੈ ਕਿ ਇਹ ਕਿੰਨੇ ਦੇ ਵਿੱਚ ਖਰੀਦਿਆ। ਕਿਉਂਕਿ ਜੇ ਉਹ ਇਹੀ ਨਹੀਂ ਦੱਸਦੀ ਕਿ ਕਿੰਨੇ ਦੇ ਵਿੱਚ ਉਹਨੇ ਖਰੀਦਿਆ ਤੇ ਫਿਰ ਉਹ ਤਾਂ ਮੰਨ ਹੀ ਨਹੀਂ ਰਹੀ ਨਾ ਇੱਕ ਕਿਸਮ ਦੇ ਨਾਲ ਕਿ ਉਹਨੇ ਕੋਈ ਖਰੀਦਿਆ ਵੀ ਹੈ। ਤੋ ਇਸ ਕਰਕੇ ਹੁਣ ਜਿਵੇਂ ਇਹ ਰਾਜਾਂ ਦਾ ਸਾਹਮਣੇ ਆ ਰਿਹਾ, ਇਹ ਨਹੀਂ ਪਤਾ ਕਿਹੜੇ ਕਿਹੜੇ ਰਾਜਾਂ ਤੱਕ ਪੇਸ਼ਕਸ਼ ਹੋਈ ਹੈ। ਔਰ ਸੁਪਰੀਮ ਕੋਰਟ ਦੀ ਕਮੇਟੀ ਦੀ ਜਦੋਂ ਰਿਪੋਰਟ ਆਊਗੀ ਉਹ ਕੀ ਕਹੂਗੀ ਜਾਂ ਕਿਹੜੇ ਖੁਲਾਸੇ ਕਰੂਗੀ, ਉਹ ਅਜੇ ਆਪਣੀ ਜਗ੍ਹਾ ਦੇ ਉੱਤੇ ਆ। ਇੰਨਾ ਜ਼ਰੂਰ ਆ ਕਿ ਮਮਤਾ ਬੈਨਰਜੀ ਨੇ ਦੋ ਚਰਚਾਵਾਂ ਵੱਡੇ ਪੱਧਰ ਤੇ ਛੇੜੀਆਂ ਨੇ। ਇੱਕ ਤਾਂ ਇਹ ਕਿ ਕਿੰਨੇ ਕੁ ਰਾਜਾਂ ਤੱਕ ਸਪਾਈਵੇਅਰ ਕੰਪਨੀ ਨੇ ਅਪਰੋਚ ਕੀਤੀ ਸੀ, ਕਿੰਨੇ ਰਾਜਾਂ ਨੇ ਇਹ ਲਿਆ। ਦੂਸਰਾ, ਉਹ ਕਹਿੰਦੇ 25 ਕਰੋੜ ਦੇ ਵਿੱਚ ਸਾਨੂੰ ਇਹ ਪੇਸ਼ਕਸ਼ ਹੋਈ ਸੀ। ਸੈਂਟਰ ਦੀ ਸਰਕਾਰ ਨੇ ਜੇ ਇਹ ਖਰੀਦਿਆ ਸੌਫਟਵੇਅਰ ਤੇ ਕਿੰਨੇ ਦੇ ਵਿੱਚ ਖਰੀਦਿਆ, ਇਹ ਵੱਡਾ ਜਿਹੜਾ ਉਹ ਪੁਆਇੰਟ ਰਹੂਗਾ ਜਦੋਂ ਸੁਪਰੀਮ ਕੋਰਟ ਦੇ ਵੱਲੋਂ ਬਣਾਈ ਗਈ ਕਮੇਟੀ ਰਿਪੋਰਟ ਦੇਊਗੀ। ਜੀ, ਤੇ ਅੱਗੇ ਗੱਲ ਕਰਦੇ ਹਾਂ ਦਿੱਲੀ ਕਮੇਟੀ ਦੀ। ਉੱਤੇ ਮੈਂਬਰਾਂ ਨੇ ਵੱਖਰੀ ਨਵੀਂ ਪਾਰਟੀ ਬਣਾਈ ਹੈ। तो अकाली दल बादल ਦੇ ਵਾਸਤੇ ਜਿਹੜੇ ਰਾਹ ਹੁਣ ਡੇ ਬਾਈ ਡੇ ਔਖੇ ਹੋਣਗੇ। ਇੱਥੇ ਜੇ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰੀਏ ਤੇ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਹਜ਼ੂਰੀ ਰਾਗੀ ਨੇ ਉਹਨਾਂ ਕੱਲ ਅਕਾਲ ਤਖਤ ਤੇ ਜਾ ਕੇ ਇੱਕ ਚਿੱਠੀ ਸੌਂਪੀ ਹਰਪ੍ਰੀਤ ਸਿੰਘ PhD ਹੋਰਾਂ ਦੇ ਨਾਮ ਤੇ। ਔਰ ਇਸ ਚਿੱਠੀ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਜਥੇਦਾਰ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਪਿਛਲੇ ਦਿਨੀ, ਅਸੀਂ ਉਹਦਾ ਵਿਰੋਧ ਕਰਦੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਨੇ ਇਹ ਜਿਹੜੇ ਰਾਗੀ ਜਥੇ ਨੇ, ਹਜੂਰੀ ਰਾਗੀ। ਔਰ ਉਹਨਾਂ ਦੇ ਵੱਲੋਂ ਇਹ ਇੱਕ ਦਲੇਰਾਨਾ ਸਟੈਪ ਹੈ, ਬਹੁਤ ਦਲੇਰਾਨਾ ਸਟੈਪ, ਕਿਉਂਕਿ ਇਸ ਚੀਜ਼ ਦੀ ਪਰਵਾਹ ਨਾ ਕਰਦੇ ਆ ਕਿ ਉਹਨਾਂ ਦੀਆਂ ਨੌਕਰੀਆਂ ਨੂੰ ਖਤਰਾ ਨਾ ਖੜਾ ਹੋ ਜੇ। SGPC ਦੇ ਉੱਤੇ ਬਾਦਲਾਂ ਦਾ ਕਬਜ਼ਾ। ਉਹਨਾਂ ਨੇ ਜਿਹੜੀ ਇਹਦੀ ਇਹ ਵੀਡੀਓ ਵੀ ਇੱਕ ਜਾਰੀ ਕੀਤੀ ਕਿ ਆਹ ਅਸੀਂ ਚਿੱਠੀ ਇਸ ਕਿਸਮ ਦੀ ਹਰਪ੍ਰੀਤ ਸਿੰਘ PhD ਹੋਰਾਂ ਨੂੰ ਦਿੱਤੀ ਹੈ। ਉਧਰ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਬਗਾਵਤ ਕਰ ਗਏ ਸੀਗੇ ਹਰਮੀਤ ਸਿੰਘ ਕਾਲਕਾ, ਮੈਂ ਕੱਲ ਵੀ ਗੱਲ ਕੀਤੀ ਸੀ ਕਿ ਉਹਨਾਂ ਨੂੰ ਅਕਾਲੀ ਦਲ ਬਾਦਲ ਦੇ ਵਿੱਚੋਂ ਕੱਢ ਦਿੱਤਾ ਗਿਆ, ਮੁੱਢਲੀ ਮੈਂਬਰਸ਼ਿਪ ਵੀ ਉਹਨਾਂ ਦੀ ਖਾਰਜ ਕਰ ਦਿੱਤੀ ਗਈ ਆ। ਉਹਨਾਂ ਨੇ ਆਪਣੀ ਨਵੀਂ ਇੱਕ ਵੱਖਰੀ ਇਕਾਈ ਖੜੀ ਕਰ ਲਈ ਆ, ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ। ਔਰ ਇਹ ਸਿੱਖ ਗੁਰਦੁਆਰਾ ਜਿਹੜੀ ਮੈਨੇਜਮੈਂਟ ਕਮੇਟੀ ਆ ਉਹਦੇ ਜਿੱਤੇ ਹੋਏ ਮੈਂਬਰਾਂ ਨੇ ਵੱਖਰੀ ਖੜੀ ਕੀਤੀ ਹੈ। ਦਿੱਲੀ ਦੀ ਸਿੱਖ ਰਾਜਨੀਤੀ ਦੇ ਵਿੱਚੋਂ ਬਾਦਲ ਧੜੇ ਦਾ ਸਫਾਇਆ ਹੋ ਗਿਆ। ਔਰ ਦਿੱਲੀ ਦੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਉਹਨੂੰ ਨਵੇਂ ਅਹੁਦੇਦਾਰ ਬਣਾਉਣੇ ਪੈਣਗੇ, ਕਿਉਂਕਿ ਬਹੁਤੇ ਅਹੁਦੇਦਾਰ ਤੇ ਕਾਰਕੁਨ ਨਵੀਂ ਬਣੀ ਦਿੱਲੀ ਸਟੇਟ ਵਾਲੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਚਲੇ ਗਏ। ਬਾਦਲ ਧੜੇ ਦਾ ਰਕਾਬਗੰਜ ਦੇ ਵਿੱਚ ਸਥਿਤ ਦਫ਼ਤਰ ਵੀ ਹੁਣ ਇਸ ਨਵੇਂ ਦਲ ਦੇ ਕਬਜ਼ੇ ਦੇ ਹੇਠ ਆ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੇ ਦਿੱਲੀ ਦੇ ਸਿੱਖਾਂ ਨੇ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਬਣਾਉਣ ਦਾ ਐਲਾਨ ਕਰਤਾ ਹੈ। ਔਰ ਇਹ ਪਾਰਟੀ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਾਸਤੇ ਪੰਥਕ ਰਵਾਇਤਾਂ ਮੁਤਾਬਕ ਕੰਮ ਕਰੂਗੀ। ਇਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਇਹਦੇ ਮੈਂਬਰ ਨੇ ਉਹ ਕੋਈ ਸਿਆਸੀ ਚੋਣ ਨਹੀਂ ਲੜ ਸਕਣਗੇ। ਇਹ ਇੱਕ ਚੰਗਾ ਫੈਸਲਾ। ਜਗਦੀਪ ਸਿੰਘ ਕਾਹਲੋਂ ਨੇ ਇਹ ਕਿਹਾ ਜੀ ਕਿ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਪਾਰਟੀ ਦੇ ਮੁੱਖ ਸਰਪ੍ਰਸਤ ਚੁਣੇ ਗਏ ਆ। ਹਰਮੀਤ ਸਿੰਘ ਕਾਲਕਾ ਨੇ ਇਹ ਕਿਹਾ ਕਿ MPS ਚੱਡਾ ਪਾਰਟੀ ਦੇ ਪ੍ਰਧਾਨ ਚੁਣੇ ਗਏ ਆ, ਜਦੋਂ ਕਿ ਸੀਨੀਅਰ ਆਗੂ ਭਜਨ ਸਿੰਘ ਵਾਲੀਆ ਤੇ ਹਰਵਿੰਦਰ ਸਿੰਘ KP ਨੂੰ ਜਿਹੜਾ ਇਸ ਪਾਰਟੀ ਦਾ ਸਰਪ੍ਰਸਤ ਚੁਣਿਆ ਗਿਆ। ਇਹਦੀ ਕੋਰ ਕਮੇਟੀ ਦੇ ਵਾਸਤੇ 5 ਮੈਂਬਰੀ ਕਮੇਟੀ ਬਣਾਈ ਗਈ ਹੈ। 10 ਦਿਨਾਂ ਦੇ ਅੰਦਰ ਅੰਦਰ ਉਹ ਆਪਣੀ ਰਿਪੋਰਟ ਦੇਊਗੀ। ਉਦੋਂ ਤੱਕ ਪਾਰਟੀ ਨੂੰ
ਚੋਣ ਨਿਸ਼ਾਨ ਵੀ ਜਿਹੜਾ ਉਹ ਮਿਲ ਜੂਗਾ। ਅਕਾਲੀ ਦਲ ਬਾਦਲ ਨੇ ਹਰਮੀਤ ਸਿੰਘ ਕਾਲਕਾ ਹੋਰਾਂ ਨੂੰ ਤੁਰੰਤ ਕੱਢ ਕੇ ਉਹਨਾਂ ਨੇ ਇਹ ਸੋਚਿਆ ਕਿ ਸ਼ਾਇਦ ਇਹ ਬਗਾਵਤ ਠੱਲ ਲਈ ਜਾਊਗੀ, ਬਗਾਵਤ ਨਹੀਂ ਠੱਲੀ ਜਾ ਸਕੀ। ਤੋ ਇਹ ਕਮੇਟੀ ਤੋਂ ਸਫਾਇਆ ਹੋ ਗਿਆ ਅਕਾਲੀ ਦਲ ਬਾਦਲ ਦਾ। ਇੱਥੇ ਅਕਾਲੀ ਦਲ ਬਾਦਲ ਨੇ ਅਵਤਾਰ ਸਿੰਘ ਹਿੱਤ ਨੂੰ ਦਿੱਲੀ ਪ੍ਰਦੇਸ਼ ਅਕਾਲੀ ਦਲ ਦੀ ਇਕਾਈ ਦਾ ਪ੍ਰਧਾਨ ਬਣਾਤਾ। ਹਿੱਤ ਬਾਦਲ ਪਰਿਵਾਰ ਦਾ ਕਰੀਬੀ ਹੈ ਤੇ ਉਹਨਾਂ ਦਾ ਰਾਮਗੜੀਆ ਭਾਈਚਾਰੇ ਦੇ ਵਿੱਚ ਆਧਾਰ ਹੈ। 13 ਦੇ ਵਿੱਚ ਹਿੱਤ ਤੋਂ ਮਨਜੀਤ ਸਿੰਘ ਜੀਕੇ ਨੇ ਪ੍ਰਧਾਨਗੀ ਲੈ ਲਈ ਸੀ, ਫਿਰ ਹਾਲਾਤ ਬਦਲ ਗਏ। ਹੁਣ ਉਹਨਾਂ ਦੇ ਉੱਪਰ ਅਕਾਲੀ ਦਲ ਨੂੰ ਦਿੱਲੀ 'ਚ ਪੈਰਾਂ ਸਿਰ ਕਰਨ ਦੀ ਜ਼ਿੰਮੇਵਾਰੀ ਹੈ। ਪੈਰਾਂ ਸਿਰ ਹੋ ਸਕੂਗਾ ਜਾਂ ਨਹੀਂ, ਇਹ ਦੋ ਜਿਹੜੀਆਂ ਘਟਨਾਵਾਂ ਨੇ ਬਹੁਤ ਅਹਿਮ ਨੇ। ਇੱਕ ਤਾਂ ਹਰਮੀਤ ਸਿੰਘ ਕਾਲਕਾ ਦਾ ਵੱਖਰਾ ਧੜਾ ਬਣਨਾ ਤੇ ਕਮੇਟੀ ਜਿਹੜੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਆ ਉਹ ਬਾਦਲਾਂ ਦੇ ਹੱਥਾਂ ਚੋਂ ਨਿਕਲ ਜਾਣੀ, ਤੇ ਦੂਜੀ ਜਿਹੜੀਆਂ ਬਗਾਵਤ ਦੀਆਂ ਸੁਰਾਂ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ PhD ਦੇ ਖਿਲਾਫ ਉੱਠ ਕੇ ਖੜਾ ਹੋ ਜਾਣੀਆਂ। ਇਹ ਬਹੁਤ ਅਹਿਮ ਨੇ ਦੋ ਘਟਨਾਵਾਂ। ਇਟ ਮੀਨਸ ਕਿ SGPC ਵੀ ਬਾਦਲਾਂ ਦੇ ਹੱਥੋਂ ਆਉਂਦੇ ਦਿਨਾਂ ਦੇ ਵਿੱਚ ਜਾਣ ਦੇ ਵਾਸਤੇ ਜਿਹੜਾ ਜੀ ਉੱਥੇ ਵੀ ਉਥਲ ਪੁਥਲ ਹੋਊਗੀ। ਜੀ ਜੀ, ਉਥਲ ਪੁਥਲ ਤਾਂ ਬਹੁਤ ਥਾਈਂ ਹੋਊਗੀ। ਅੱਗੇ ਗੱਲ ਕਰਦੇ ਹਾਂ, ਅਖੀਰ ਦੇ ਵਿੱਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਰਾਹ ਵੱਖਰੇ ਹੋਏ ਆ। ਦੇਖੋ ਇੱਕੋ ਹੈ ਨਾ ਕਿ ਨਾ ਮੈਂ ਮਾਪਿਆਂ ਦੀ ਹੋਈ ਨਾ ਮੈਂ ਸਹੁਰਿਆਂ ਨੇ ਰੱਖੀ, ਉਹ ਹਾਲਾਤ ਨੇ। ਇਹ ਵੀ ਤੁਰੇ ਸੀਗੇ ਮੁੱਖ ਮੰਤਰੀ ਬਣਨ ਦੇ ਵਾਸਤੇ। ਉਦੋਂ ਹੀ ਇਹ ਗੱਲ ਲੱਗਦੀ ਸੀਗੀ ਕਿ ਇਹਨਾਂ ਨੇ ਨੁਕਸਾਨ ਆਪਣਾ ਤਾਂ ਕਰਾਉਣਾ ਹੀ ਆ, ਜਿਹੜੀ ਸੰਯੁਕਤ ਕਿਸਾਨ ਮੋਰਚਾ ਉਹਦਾ ਵੀ ਇਹ ਨੁਕਸਾਨ ਵੱਡਾ ਕਰ ਦੇਣਗੇ, ਤੇ ਲਗਭਗ ਉਸ ਪਾਸੇ ਵੱਲ ਨੂੰ ਕਹਾਣੀ ਚਲੀ ਗਈ ਹੈ। ਪੰਜਾਬ ਦੀਆਂ ਕਈ ਕਿਸਾਨ ਜਥੇਬੰਦੀਆਂ ਦੇ ਵੱਲੋਂ ਵਿਧਾਨ ਸਭਾ ਚੋਣ ਸਿਆਸਤ ਦੇ ਵਿੱਚ ਹਿੱਸਾ ਲਏ ਜਾਣ ਦੇ ਮੁੱਦੇ ਤੇ ਜਥੇਬੰਦੀਆਂ ਦੇ ਸਾਂਝੇ ਮੰਚ ਦੇ ਵਿੱਚ ਦੋ ਫਾੜ ਹੋਣ ਤੋਂ ਬਾਅਦ ਪੰਜਾਬ ਦੀਆਂ 18 ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਮੀਟਿੰਗ ਦੇ ਵਿੱਚ ਲਟਕਦੇ ਕਿਸਾਨੀ ਮਸਲਿਆਂ ਨੂੰ ਲੈ ਕੇ ਤਿੱਖੇ ਸੰਘਰਸ਼ ਦੀ ਤਿਆਰ ਰਹਿਣ ਦਾ ਸੱਦਾ ਦਿੱਤਾ। ਬਲਬੀਰ ਸਿੰਘ ਰਾਜੇਵਾਲ ਜਿਹੜੇ ਮੁੱਖ ਮੰਤਰੀ ਦਾ ਚਿਹਰਾ ਬਣਾਏ ਗਏ ਸੀ ਸੰਯੁਕਤ ਸਮਾਜ ਮੋਰਚੇ ਦੇ ਵੱਲੋਂ, ਇਹਨਾਂ ਨੇ ਜਥੇਬੰਦੀਆਂ ਦੇ ਆਗੂਆਂ ਤੇ ਦੋਸ਼ ਲਾਇਆ ਕਿ ਭਾਰਤ ਸਰਕਾਰ ਪਿਛਲੇ ਸਾਲ 9 ਦਸੰਬਰ ਨੂੰ ਜਿਹੜੀਆਂ ਰਹਿੰਦੀਆਂ ਮੰਗਾਂ ਸੀਗੀਆਂ ਉਹ ਪੂਰੀਆਂ ਨਹੀਂ ਉਹਨੇ ਕੀਤੀਆਂ, ਆਪਣੇ ਵਾਅਦੇ ਤੋਂ ਪਿੱਛੇ ਹਟ ਰਹੀ ਹੈ। 4 ਮਾਰਚ ਨੂੰ ਪੰਜਾਬ ਰਾਜਪਾਲ ਨੂੰ ਦਿੱਤੇ ਗਏ ਮੰਗ ਪੱਤਰ ਦੀ ਪੈਰਵਾਈ ਵਜੋਂ ਇਹਨਾਂ ਨੇ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ। ਅੰਦੋਲਨ ਦੇ ਸਮਾਜਿਕ ਤੇ ਰਾਜਨੀਤਿਕ ਆਧਾਰ ਨੂੰ ਵੱਡਾ ਕਰਨ ਲਈ ਕਿਸਾਨ ਆਗੂਆਂ ਨੇ 28-29 ਮਾਰਚ ਨੂੰ ਭਾਰਤ ਦੀਆਂ ਟ੍ਰੇਡ ਯੂਨੀਅਨਾਂ ਦੀ 2 ਦਿਨਾਂ ਹੜਤਾਲ ਨੂੰ ਪੂਰਾ ਸਮਰਥਨ ਦੇਣ ਦਾ ਫੈਸਲਾ ਕੀਤਾ। ਜਦੋਂ ਇਹਨਾਂ ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ, ਗਿਣਤੀ ਦੀਆਂ ਵੋਟਾਂ ਇਹਨਾਂ ਨੂੰ ਪਈਆਂ ਨੇ, ਬਹੁਤੇ ਉਹ ਨੇ ਜਿਹੜੇ ਦੂਰੇ ਅੰਕੜੇ ਦੇ ਵਿੱਚ ਵੀ ਨਹੀਂ ਆ ਸਕੇ, ਤੇ ਉਹ ਹੁਣ ਕਿਹੜਾ ਸੰਘਰਸ਼ ਕਿੰਨਾ ਲੋਕਾਂ ਦੇ ਸਿਰ ਦੇ ਉੱਤੇ ਲਾ ਲੈਣਗੇ, ਵੱਡਾ ਸਵਾਲ ਖੜਾ ਹੋ ਗਿਆ। ਉਧਰ ਭਾਰਤੀ ਕਿਸਾਨ ਯੂਨੀਅਨ ਚਡੂਨੀ ਦੇ ਪ੍ਰਧਾਨ ਗੁਰਨਾਮ ਸਿੰਘ ਚਡੂਨੀ ਨੇ ਕਿਹਾ ਕਿ 21 ਮਾਰਚ ਨੂੰ ਲਖੀਮਪੁਰ ਖੀਰੀ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਊਗੀ, ਜਿਹਦੇ ਵਿੱਚ ਜਿਹੜੇ ਕਿਸਾਨ ਅੰਦੋਲਨ ਦੇ ਦੌਰਾਨ ਕਿਸਾਨਾਂ ਤੇ ਕੇਸ ਵਾਪਸ ਲੈਣ, MSP ਦੀ ਗਰੰਟੀ, ਕਾਨੂੰਨ ਬਣਾਉਣ, ਲਖੀਮਪੁਰ ਖੀਰੀ ਕਾਂਡ ਦੇ ਮੁੱਦਿਆਂ ਦੇ ਉੱਤੇ ਰਣਨੀਤੀ ਬਣਾਈ ਜਾਊਗੀ। ਉਧਰ ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ 21 ਮਾਰਚ ਨੂੰ ਦੇਸ਼ ਭਰ ਦੇ ਵਿੱਚ ਜ਼ਿਲ੍ਹਾ ਤੇ ਬਲਾਕ ਪੱਧਰ ਦੇ ਰੋਸ ਮੁਜ਼ਾਹਰੇ ਤੇ 25 ਮਾਰਚ ਨੂੰ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਤੋਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਦੇ ਹੇਠ ਰਾਜਪਾਲ ਨੂੰ ਮੰਗ ਪੱਤਰ ਦੇਣ ਲਈ ਟਰੈਕਟਰ ਮਾਰਚ ਦਾ ਫੈਸਲਾ ਲੈ ਲਿਆ। ਇਹ ਸਭ ਆਪੋ ਆਪਣੀਆਂ ਅੱਡੋ ਅੱਡਰੀਆਂ ਡਫਲੀਆਂ ਵਜਾਉਣ ਵਾਲੇ ਪਾਸੇ ਨੂੰ ਤੁਰ ਪਏ ਨੇ। ਜੋਗਿੰਦਰ ਸਿੰਘ ਉਗਰਾਹਾਂ ਤੇ ਜਿਹੜੀਆਂ ਤਕਰੀਬਨ ਅੱਧੀਆਂ ਜਥੇਬੰਦੀਆਂ ਹੋਰ ਸੀ, ਕਿਉਂਕਿ 32 ਕਿਸਾਨ ਜਥੇਬੰਦੀਆਂ ਸਨ ਸੰਯੁਕਤ ਕਿਸਾਨ ਮੋਰਚੇ ਦਾ ਪਾਰਟ ਪੰਜਾਬ ਦੇ ਵਿੱਚੋਂ, ਅੱਧੀਆਂ ਜਥੇਬੰਦੀਆਂ ਸੀ ਜਿਨ੍ਹਾਂ ਨੇ ਇਹ ਕਿਹਾ ਸੀਗਾ ਕਿ ਅਸੀਂ ਚੋਣਾਂ ਨਹੀਂ ਲੜਨੀ। ਬਲਬੀਰ ਸਿੰਘ ਰਾਜੇਵਾਲ ਐਂਡ ਗਰੁੱਪ ਨੇ ਇਹ ਕਦੇ ਨਾ ਸੋਚਿਆ। ਇੱਕੋ ਡਾਕਟਰ ਆਏ ਸੀ ਅਮਰੀਕਾ ਤੋਂ, ਉਹ ਕਹਿੰਦੇ ਹਾਲ ਹੀ ਇਹ ਆ, ਉਹਨਾਂ ਨੇ ਇਹੋ ਜਿਹਾ ਹਾਲਾਤ ਜਿਹੜੇ ਬਣਾ ਦਿੱਤੇ ਕਿ ਹੁਣ ਪਾਟੋ ਧਾੜ ਹੋਈਆਂ ਜਥੇਬੰਦੀਆਂ ਕਿੰਨਾ ਕੁ ਜਿਹੜਾ ਕਿਸਾਨ ਮਸਲਿਆਂ ਨੂੰ ਚੁੱਕ ਸਕਣਗੀਆਂ, ਇਹ ਵੱਡਾ ਸਵਾਲ ਹੈ। ਡਾਕਟਰ ਸਾਹਿਬ ਤਾਂ ਝੋਲਾ ਚੁੱਕ ਕੇ ਨਿਕਲ ਗਏ, ਇੱਥੇ ਬਲਬੀਰ ਸਿੰਘ ਰਾਜੇਵਾਲ ਹੋਰਾਂ ਦਾ ਝੋਲਾ ਹੁਣ ਕੋਈ ਚੁੱਕਣ ਨੂੰ ਤਿਆਰ ਨਹੀਂ ਗਾ। ਬਿਲਕੁਲ ਜੀ, ਸਾਰੇ ਤਾਂ ਮੁੱਖ ਮੰਤਰੀ ਦੇ ਕੈਂਡੀਡੇਟ ਸੀਗੇ, ਤਾਂ ਫਿਰ ਹੋਣਾ ਵੀ ਕੀ ਸੀ। ਬਹੁਤ ਬਹੁਤ ਧੰਨਵਾਦ ਬਲਤੇਜ ਬੰਨੇ।
ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਰਬਲਦੀਪ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।